5200 4082725200। ਹਾਂਜੀ, ਬਿਲਕੁਲ ਔਰ ਇਸੇ ਹੀ ਮਸਲੇ ਤੇ ਗੱਲਬਾਤ ਕਰਾਂਗੇ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਬਹਿਸ ਚੱਲ ਰਹੀ ਹੈ। ਇੱਕ ਧਿਰ ਉਹ ਆ ਜਿਹੜੀ ਐਨਕਾਊਂਟਰ ਨੂੰ ਜਸਟੀਫਾਈ ਕਰ ਰਹੀ ਹੈ, ਜਿਹੜੀ ਕਹਿੰਦੀ ਕਿ ਚਲੋ ਚੰਗਾ ਹੋਇਆ ਕੰਮ ਨਿਬੜਿਆ। ਇੱਕ ਧਿਰ ਉਹ ਆ ਜਿਹੜੀ ਥੋੜ੍ਹੀ ਜਿਹੀ ਵਰਡ ਹੈ, ਜਿਹੜੀ ਚਿੰਤਾਜਨਕ ਆ, ਜਿਹੜੀ ਨੂੰ ਲੱਗਦਾ ਕਿ ਪੰਜਾਬ ਦੀ ਜਵਾਨੀ ਬਾਰੇ ਚਿੰਤਾ ਹੋਣੀ ਚਾਹੀਦੀ ਹੈ ਕਿ ਕਿਉਂ ਸਾਡੇ ਮੁੰਡੇ ਗੈਂਗਸਟਰ ਬਣਦੇ ਨੇ। ਇੱਕ ਉਹ ਨੇ ਜਿਹੜੇ ਕਹਿੰਦੇ ਕਿ ਐਨਕਾਊਂਟਰ ਕਰਨਾ ਮਸਲੇ ਦਾ ਹੱਲ ਨਹੀਂ ਹੈ। ਕਿਸੇ ਸਿਆਣੇ ਬੰਦੇ ਨੇ ਕਿਹਾ ਰਾਜ ਜੀ, ਉਹਦੇ ਕੋਟ ਬਾਰੇ ਚੱਲਾਂਗੇ, ਪਰ ਆਪਾਂ ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਹੀ ਸਵਾਲ ਕਰ ਲਈਏ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਨਕਾਊਂਟਰ ਜਾਇਜ਼ ਹੈ, ਜਾਂ ਇਨਕਾਊਂਟਰ ਜੇ ਤੁਹਾਨੂੰ ਨਜਾਇਜ਼ ਲੱਗਦਾ ਤਾਂ ਤੁਹਾਡੇ ਮਨ ਦੇ ਵਿੱਚ ਕੀ ਸ਼ੰਕੇ ਨੇ ਇਨਕਾਊਂਟਰ ਨੂੰ ਲੈ ਕੇ। ਪੁਲਿਸ ਦੀ ਥਿਊਰੀ ਦੇ ਉੱਤੇ ਜਿਹੜੇ ਸਵਾਲ ਉੱਠ ਰਹੇ ਨੇ, ਅਸੀਂ ਉਹਨਾਂ ਨੂੰ ਲੈ ਕੇ ਚਰਚਾ ਕਰਾਂਗੇ ਕਿਉਂਕਿ ਇਹ ਪਿੰਡ ਭਕਨਾ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਏਰੀਏ ਦੇ ਵਿੱਚ ਪੈਂਦਾ ਤੇ ਸਰਹੱਦ ਤੋਂ 10 ਕਿਲੋਮੀਟਰ ਦੂਰ ਹੈ। ਜੀ ਹੁਣ ਜੀ। ਇਹਦੇ ਤੇ ਨੈਰੇਟਿਵ ਪਾਕਿਸਤਾਨ ਦੇ ਨਾਲ ਜੋੜ ਕੇ ਦੇਖਿਆ ਜਾਣ ਲੱਗ ਪਿਆ ਕਿ ਸ਼ਾਇਦ ਇਹ ਪਾਕਿਸਤਾਨ ਲੰਘ ਜਾਣਾ ਚਾਹੁੰਦੇ ਸੀ, ਤੇ ਜਦੋਂ ਪਾਕਿਸਤਾਨ ਆ ਗਿਆ ਤੇ ਪੰਜਾਬ ਆ ਗਿਆ ਤੇ ਆਪਾਂ ਨੂੰ ਪਤਾ ਹੀ ਹੈ ਫਿਰ ਨੈਰੇਟਿਵ ਕਿਹੜਾ ਸਿਰਜਿਆ ਜਾਂਦਾ ਹੈ। ਤਾਂ ਹੂੰ। ਇਹਨਾਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਇੱਕ ਸਿਆਣੇ ਬੰਦੇ ਨੇ ਕਿਹਾ ਰਾਜ ਜੀ, ਉਹ ਕਹਿੰਦੇ ਕਿ ਜਿਹੜਾ ਅ, ਪੁਲਿਸ ਆ ਉਹ ਕ੍ਰਿਮੀਨਲ ਖਤਮ ਕਰਦੀ ਹੈ ਜਦੋਂ ਕ੍ਰਿਮੀਨਲ ਕੋਈ ਬਹੁਤ ਵੱਡਾ ਕ੍ਰਾਈਮ ਕਰ ਦਿੰਦਾ ਜਾਂ ਕਿਵੇਂ, ਕ੍ਰਾਈਮ ਨੂੰ ਖਤਮ ਨਹੀਂ ਕਰ ਰਹੇ। ਹੂੰ, ਹੂੰ। ਇਹ ਮੰਨਣਾ ਹੈ। ਜੈਪਾਲ ਭੁੱਲਰ ਜਿਹੜਾ ਗੈਂਗਸਟਰ ਸੀਗਾ, ਉਹਦਾ ਐਨਕਾਊਂਟਰ ਹੋਇਆ ਸੀ ਕਲਕੱਤੇ ਦੇ ਵਿੱਚ, ਤੁਹਾਨੂੰ ਯਾਦ ਹੋਣਾ ਹੈ। ਉਦੋਂ ਉਹਦੇ ਫਾਦਰ ਸਾਹਿਬ ਨੇ ਕਿਹਾ ਸੀਗਾ ਕਿ ਪੁਲਿਸ ਸਾਈਕੀ ਹੈ ਜਿਹੜੀ, ਉਹ ਕ੍ਰਿਮੀਨਲ ਤਾਂ ਖਤਮ ਕਰਦੀ ਹੈ ਪਰ ਉਹਨੇ ਕਦੇ ਕ੍ਰਾਈਮ ਖਤਮ ਕਰਨ ਬਾਰੇ ਨਹੀਂ ਸੋਚਿਆ। ਇਸੇ ਤਰ੍ਹਾਂ ਸਟੇਟ ਹੈ ਜਿਹੜੀ, ਉਹ ਵੀ ਪਹਿਲਾਂ ਹਰ ਇੱਕ ਗੈਂਗਸਟਰ ਨੂੰ ਮੌਕਾ ਦਿੰਦੀ ਹੈ ਕਿ ਵੱਡੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਹੋਵੇ, ਵੱਡੇ ਕ੍ਰਾਈਮ ਦੀਆਂ ਘਟਨਾਵਾਂ ਨੂੰ ਅੰਜਾਮ ਦੇਵੇ, ਤੇ ਫਿਰ ਜਦੋਂ ਲੋਕਾਂ ਦਾ ਗੁੱਸਾ ਸਿਰੇ ਤੇ ਚੱਲ ਜੇ, ਤੇ ਲੋਕ ਜਦੋਂ ਸਿਸਟਮ ਨੂੰ, ਸਟੇਟ ਨੂੰ ਸਵਾਲ ਕਰਨ ਲੱਗ ਪੈਣ, ਸਰਕਾਰਾਂ ਨੂੰ ਸਵਾਲ ਕਰਨ ਲੱਗ ਪੈਣ, ਤਾਂ ਫਿਰ ਉਸ ਤੋਂ ਬਾਅਦ ਉਸ ਬੰਦੇ ਦਾ ਐਨਕਾਊਂਟਰ ਕਰਕੇ ਲੋਕਾਂ ਦਾ ਗੁੱਸਾ ਠੰਡਾ ਕਰ ਦਿੱਤਾ ਜਾਵੇ। ਤਾਂ ਸਾਡੇ ਸਿਸਟਮ ਨੂੰ ਕ੍ਰਿਮੀਨਲ ਨਹੀਂ ਖਤਮ ਕਰਨੇ ਚਾਹੀਦੇ। ਕ੍ਰਿਮੀਨਲ ਖਤਮ ਕਰਨਾ ਤਾਂ ਇੱਕ ਹੋਰ ਡਿਫਰੈਂਟ ਚੀਜ਼ ਆ, ਕ੍ਰਾਈਮ ਖਤਮ ਕਰਨਾ ਚਾਹੀਦਾ। ਸੁਸਾਇਟੀ ਠੀਕ ਹੈ, ਜਦੋਂ ਤੋਂ ਆਪਾਂ ਇਸ ਮਾਡਰਨ ਐਰਾ ਦੇ ਵਿੱਚ ਆਏ ਆ, ਕ੍ਰਾਈਮ, ਜੰਗਾਂ, ਜੁੱਧਾਂ ਮਨੁੱਖ ਦੇ ਨਾਲ ਨਾਲ ਚੱਲਦੀਆਂ ਰਹੀਆਂ। ਸੁਸਾਇਟੀ ਨੂੰ ਕ੍ਰਾਈਮ ਫ੍ਰੀ ਕਰਨਾ ਤਾਂ ਬਹੁਤ ਔਖਾ ਕੰਮ ਆ, ਪਰ ਕ੍ਰਾਈਮ ਘਟਾਇਆ ਜਾ ਸਕਦਾ, ਕ੍ਰਾਈਮ ਕੰਟਰੋਲਡ ਹੋਣਾ ਚਾਹੀਦਾ। ਇਹ ਇੱਕ ਬਹੁਤ ਵੱਡਾ ਲੋੜ ਆ ਅੱਜ ਦੇ ਸਮਾਜ ਦੀ, ਸੱਭਿਅਕ ਸਮਾਜ ਦੇ ਵਿੱਚ ਤੁਸੀਂ ਰਹਿਣਾ ਤਾਂ ਕ੍ਰਾਈਮ ਵਾਲੀ ਸੁਸਾਇਟੀ ਦੇ ਵਿੱਚ, ਜਿੱਥੇ ਕ੍ਰਿਮੀਨਲ ਹਾਵੀ ਨੇ, ਉੱਥੇ ਤੁਸੀਂ ਗਰੋ ਨਹੀਂ ਕਰ ਸਕਦੇ, ਉੱਥੇ ਤੁਹਾਡਾ ਮਾਨਸਿਕ ਵਿਕਾਸ ਨਹੀਂ ਹੋ ਸਕਦਾ, ਸਮਾਜਿਕ ਵਿਕਾਸ ਨਹੀਂ ਹੋ ਸਕਦਾ, ਆਰਥਿਕ ਵਿਕਾਸ ਨਹੀਂ ਹੋ ਸਕਦਾ। ਸੋ ਇੱਕ ਦੂਜੀ ਸਾਨੂੰ ਇਹ ਥਿਊਰੀ ਨਾਲ ਲੈ ਕੇ ਚੱਲਣੀ ਪੈਣੀ ਹੈ ਕਿ ਜੰਮਦਾ ਬੰਦਾ ਕੋਈ ਵੀ ਗੈਂਗਸਟਰ ਨਹੀਂ ਹੁੰਦਾ, ਜੰਮਦਾ ਕੋਈ ਵੀ ਖਾੜਕੂ ਨਹੀਂ ਹੁੰਦਾ, ਜੰਮਦਾ ਕੋਈ ਵੀ ਅੱਤਵਾਦੀ ਨਹੀਂ ਹੁੰਦਾ, ਜੰਮਦਾ ਕੋਈ ਵੀ ਨਕਸਲੀ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ, ਨਾ ਉਹ ਮਾਓਵਾਦੀ ਹੁੰਦਾ। ਹਮੇਸ਼ਾ ਕਿਸੇ ਵੀ ਸਿਸਟਮ ਦੇ, ਦੇਸ਼ ਦੇ, ਖਿੱਤੇ ਦੇ ਹਾਲਾਤ, ਜਿਹੜੇ ਆਰਥਿਕ, ਸਮਾਜਿਕ, ਧਾਰਮਿਕ ਹਾਲਾਤ ਬੰਦੇ ਨੂੰ ਮੋੜਾ ਦੇ ਦਿੰਦੇ ਨੇ। ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਕਦੇ ਬਿਹੇਵ ਨਹੀਂ ਕਰਦੀਆਂ ਆਮ ਬੰਦੇ ਵਾਂਗ, ਜਿਵੇਂ ਆਪਾਂ ਕਰਦੇ ਹਾਂ ਕਿ ਸਾਡੇ ਕਿਸੇ ਨੇ ਕਾਰ ਮਾਰੀ, ਅਸੀਂ ਕਾਰ ਬਰਾਬਰ ਮਾਰ ਦਿੰਦੇ ਹਾਂ, ਰੋਡ ਰੇਜ ਕਰਦੇ ਹਾਂ, ਅਸੀਂ ਗਾਲੀ ਗਲੋਚ ਕਰਦੇ ਹਾਂ। ਪਰ ਸਰਕਾਰਾਂ ਦਾ ਕੰਮ ਲੋਕਾਂ ਵਾਂਗੂ ਬਿਹੇਵ ਕਰਨਾ ਨਹੀਂ ਹੈ। ਸਰਕਾਰਾਂ ਸਿਸਟਮੈਟਿਕ ਤਰੀਕੇ ਨਾਲ ਚੱਲਦੀਆਂ ਨੇ। ਜੇਲ੍ਹਾਂ ਨੂੰ ਇਹ ਸੁਧਾਰ ਘਰ ਕਹਿੰਦੇ ਨੇ, ਜੇਲ੍ਹਾਂ ਅਸੀਂ ਸੁਧਾਰ ਘਰ ਬਣਾਏ ਨੇ, ਉੱਥੇ ਬੰਦੇ ਵਿਗੜ ਰਹੇ ਨੇ ਜਾ ਕੇ। ਮਨਪ੍ਰੀਤ ਮੰਨੂ ਦੀ ਗੱਲ ਤੁਸੀਂ ਲੈ ਲਓ, ਗੁੱਸੇ ਦੇ, ਜਿਹਦਾ ਜ਼ਿਕਰ ਕੀਤਾ ਹੈ। ਜੀ। ਇਹਦੇ ਇਹਦੇ ਤੇ ਪਰਚਾ ਪੈ ਗਿਆ। ਪਰਚਾ ਪੈਣ ਤੋਂ ਬਾਅਦ ਇਹਨੂੰ ਜੇਲ੍ਹ ਹੋ ਗਈ, ਜੇਲ੍ਹ ਦੇ ਵਿੱਚ ਕੁੱਟਮਾਰ ਹੋ ਗਈ, ਕੁੱਟਮਾਰ ਤੋਂ ਬਾਅਦ ਗੋਲਡੀ ਬਰਾੜ ਨਾਲ ਲਿੰਕ ਹੋ ਗਿਆ, ਲਿੰਕ ਤੋਂ ਬਾਅਦ ਅੱਜ ਘਰੇ ਮੁੜਦਾ ਵਿਚਾਰਾ, ਜਦੋਂ ਪੋਸਟਮਾਰਟਮ ਹੋਣ ਤੇ ਉਸ ਤੋਂ ਬਾਅਦ ਮੁੜੇ ਨਹੀਂ ਗਿਆ। ਪਹਿਲਾਂ ਤਾਂ ਲਾਰੈਂਸ ਬਿਸ਼ਨੋਈ, ਜਿਹਦੇ ਗੈਂਗ ਬਾਰੇ ਕਿਹਾ ਜਾਂਦਾ ਕਿ ਅੱਜ 700 ਸ਼ੂਟਰ ਆ ਉਹਦੇ ਕੋਲੇ, 5 ਰਾਜਾਂ ਦੇ ਵਿੱਚ ਉਹਦਾ ਨੈਟਵਰਕ ਹੈ, ਇੰਟਰਨੈਸ਼ਨਲ ਨੈਟਵਰਕ ਹੈ, ਔਰ ਵੱਡੇ ਵੱਡੇ ਗੈਂਗਸਟਰ, ਵੱਡੇ ਵੱਡੇ ਲੀਡਰ ਉਹਦਾ ਪਾਣੀ ਭਰਦੇ ਆ। ਕਾਲਜ ਦੀ ਪ੍ਰਧਾਨਗੀ ਤੋਂ ਲੜਾਈ ਹੋਈ ਸੀ, ਕਾਲਜ ਦੀ ਪ੍ਰਧਾਨਗੀ ਹਾਰ ਗਿਆ, ਲੜਾਈ ਹੋ ਗਈ, ਕਹਾ ਸੁਣੀ ਹੋ ਗਈ, ਗੋਲੀ ਚੱਲ ਗਈ, ਜੇਲ੍ਹ 'ਚ ਚਲ ਗਿਆ, ਅੱਜ ਮੁੜਦਾ। ਸੋ ਸੁਧਾਰ ਘਰ ਨਹੀਂ, ਜਿਹੜੇ ਜੇਲ੍ਹਾਂ ਨੂੰ ਅਸੀਂ ਸੁਧਾਰ ਘਰ ਕਹਿੰਦੇ ਹਾਂ, ਅਸਲ ਦੇ ਵਿੱਚ ਵਿਗਾੜ ਘਰ ਬਣ ਚੁੱਕੇ। ਔਰ ਦੂਜੀ ਗੱਲ ਇਹ ਹੈ ਕਿ ਇਸ ਤੋਂ ਵੀ ਚਿੰਤਾਜਨਕ ਜਿਹੜੀ ਗੱਲ ਆ, ਅਸੀਂ ਪੁਲਿਸ ਨੂੰ ਜਸਟੀਫਾਈ ਕਰਨ ਲੱਗ ਪਏ ਹਾਂ, ਅਸੀਂ ਐਨਕਾਊਂਟਰਾਂ ਨੂੰ ਜਸਟੀਫਾਈ ਕਰਨ ਲੱਗ ਪਏ ਹਾਂ। ਭਾਰਤ ਦੇ ਵਿੱਚ ਇੱਕ ਰਿਪੋਰਟ ਕਹਿੰਦੀ ਆ, ਗੂਗਲ ਤੇ ਜਾ ਕੇ ਦੇਖੋਗੇ, ਹਰ ਦੂਜਾ ਐਨਕਾਊਂਟਰ ਸ਼ੱਕੀ ਆ। ਹੂੰ। ਪੁਲਿਸ ਦਾ ਕੰਮ ਕਿਸੇ ਨੂੰ ਮਾਰ ਮਕਾਉਣਾ ਨਹੀਂ ਹੈ, ਇਹ ਸਾਨੂੰ ਸਮਝਣਾ ਪੈਣਾ ਹੈ। ਠੀਕ ਆ, ਅਸੀਂ ਕਈ ਵਾਰੀ ਜਜ਼ਬਾਤੀ ਹੋ ਕੇ ਕਹਿ ਦਿੰਦੇ ਹਾਂ ਕਿ ਪੁਲਿਸ ਇਹ ਬੰਦੇ ਨੂੰ ਐਂ ਕਰਦੇ, ਪੁਲਿਸ ਇਹ ਬੰਦੇ ਨੂੰ ਉਹ ਕਰਦੇ, ਪਰ ਇਹ ਪੁਲਿਸ ਦਾ ਕੰਮ ਨਹੀਂ ਹੈ। ਪੁਲਿਸ ਦਾ ਕੰਮ ਸਿਰਫ ਅਮਨ ਕਾਨੂੰਨ ਨੂੰ ਮੇਨਟੇਨ ਰੱਖਣਾ, ਕਿਸੇ ਵੀ ਬੰਦੇ ਨੂੰ ਜਿਉਂਦਾ ਫੜਨਾ, ਤੇ ਉਸ ਤੋਂ ਬਾਅਦ ਉਹਨੂੰ ਅਦਾਲਤਾਂ ਦੇ ਵਿੱਚ ਪੇਸ਼ ਕਰਨਾ। ਪਰ ਹੁਣ ਬਹੁਤ ਲੋਕ ਜ਼ਿਰਾ ਕਰਨ ਲੱਗ ਪੈਣਗੇ, ਉਹ ਕਹਿਣਗੇ ਕਿ ਜੀ ਫਿਰ ਅਦਾਲਤਾਂ ਦੇ ਵਿੱਚ ਖੜ ਕੇ ਕੀ ਹੋ ਜਾਊਗਾ। ਪਰ ਤੁਸੀਂ ਇਹ ਸੋਚੋ ਕਿ ਜੇ ਪੁਲਿਸ ਨੂੰ ਤੁਸੀਂ ਫ੍ਰੀ ਹੈਂਡ ਦਿੰਦੇ ਆ,
ਜੀ, ਜੀ, ਕਿ ਯਾਰ ਆਹ ਜੀ। ਕੰਮ ਚੰਗਾ ਕੀਤਾ ਤੇ ਫਿਰ ਉਹਦੇ ਕੀ ਸਿੱਟੇ ਚੰਗੇ ਨਿਕਲਣਗੇ। ਕਿਉਂਕਿ ਬੇਸ਼ੱਕ ਡਿਬੇਟ ਬਹੁਤ ਵੱਡੀ ਹੈ। ਬਿਲਕੁਲ ਜੀ, ਪ੍ਰਵੀਨ, ਕਿਉਂਕਿ ਐਨਕਾਊਂਟਰ ਜਦੋਂ ਵੀ ਕੋਈ ਵੀ ਹੁੰਦਾ ਆ ਤਾਂ ਉਸ ਨੂੰ ਬੰਦਾ ਜਿਹੜਾ ਚਿੱਥਣ ਦੀ ਕੋਸ਼ਿਸ਼ ਕਰਦਾ ਹੈ ਵੀ ਕੀ ਵਾਕਿਆ ਇਹ ਜਾਇਜ਼ ਸੀਗਾ ਜਾਂ ਧੱਕਾ ਤਾਂ ਨਹੀਂ, ਕਿਉਂਕਿ ਕਹਿ ਸਕਦੇ ਹਾਂ ਵੀ ਬਦਨਾਮੀ ਰਹੀ ਆ। ਹੂੰ, ਇਹ ਪੁਲਿਸ ਪ੍ਰਸ਼ਾਸਨਾਂ ਦੀ ਬਦਨਾਮੀ ਜਿਹੜੀ ਉਹ ਰਹੀ ਆ ਵੀ ਧੱਕਾ ਵੀ ਜਿਹੜਾ ਇਸ ਚੀਜ਼ ਦੇ ਵਿੱਚ ਹੋ ਜਾਂਦਾ ਰਿਹਾ ਆ। ਸੋ ਇਹ ਐਨਕਾਊਂਟਰ ਹੋਣਾ ਕੋਈ ਇੱਥੇ ਨਵੀਂ ਗੱਲ ਨਹੀਂ, ਪਹਿਲੋਂ ਵੀ ਐਨਕਾਊਂਟਰ ਜਿਹੜੇ ਆ ਉਹ ਹੁੰਦੇ ਰਹੇ ਆ। ਸੋ ਜੀ, ਇਸ ਬਾਬਤ ਖਬਰ ਪ੍ਰਵੀਨ ਇਹੀ ਜਿਹੜੀ ਉਹ ਆ ਰਹੀ ਆ ਵੀ ਮਨਪ੍ਰੀਤ ਜਿਹੜਾ ਆ ਮਨੂੰ ਕੁੱਸਾ ਤੇ ਨਾਲ ਜਿਹੜਾ ਜਗਰੂਪ ਰੂਪਾ, ਇਹ ਹੂੰ, ਦੋਨੋਂ ਹੀ ਜਿੱਦਾਂ ਤੁਸੀਂ ਦੱਸਿਆ ਵੀ ਬਾਰਡਰ ਦੇ 10 ਕਿਲੋਮੀਟਰ ਭਖਰਾ ਪਿੰਡ ਉੱਥੇ ਹੂੰ, ਜਿਹੜੇ ਸੀਗੇ। ਸੋ ਖਬਰ ਇਹ ਆ ਰਹੀ ਵੀ ਕੋਈ ਕਾਰ ਇਹਨਾਂ ਨੂੰ ਉੱਥੇ ਛੱਡ ਕੇ ਗਈ ਸੀਗੀ, ਜਿਸ ਜੀ, ਤੋਂ ਬਾਅਦ ਦੇ ਵਿੱਚ ਜਿਹੜੇ ਏਡੀਜੀਪੀ ਨੇ ਪ੍ਰਮੋਦ ਬਾਨ, ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦੇ ਉੱਤੇ ਨਜ਼ਰ ਰੱਖੀ ਬੈਠੇ ਸੀਗੇ। ਲੋਕਾਂ ਨੇ ਕਿਹਾ ਸੀਗਾ ਵੀ ਇਹ ਮੋਟਰਸਾਈਕਲਾਂ ਤੇ ਘੁੰਮਦੇ ਵੀ ਨਜ਼ਰ ਆਏ ਸੀ, ਵੀਡੀਓ ਵੀ, ਇੱਕ ਫੋਟੋ ਵੀ ਜਿਹੜੀ ਉਹ ਵਾਇਰਲ ਹੋਈ ਸੀਗੀ ਇਸ ਬਾਬਤ। ਫਿਰ ਕਹਿੰਦੇ ਵੀ ਸਾਨੂੰ ਜਦੋਂ ਪਤਾ ਲੱਗਾ ਤਾਂ ਅਸੀਂ ਇਹਨਾਂ ਨੂੰ ਬਾਅਦ ਦੇ ਵਿੱਚ ਘੇਰਿਆ। ਜਿਹੜੇ ਉੱਥੇ ਮੌਕੇ ਵਾਰਦਾਤ ਤੋਂ ਬਾਅਦ ਦੇ ਵਿੱਚ ਉੱਥੇ ਪੁਲਿਸ ਸੀਗੀ, ਉਹਨਾਂ ਨੇ ਸਪਸ਼ਟ ਕੀਤਾ। ਪਹਿਲੋਂ ਖਬਰਾਂ ਚੱਲੀਆਂ ਵੀ ਸ਼ਾਇਦ 4 ਜਾਣੇ ਸੀਗੇ, 2 ਕਿਤੇ ਚਲੇ ਗਏ। ਉਹਨਾਂ ਨੇ ਸਪਸ਼ਟ ਕੀਤਾ ਨਹੀਂ, 2 ਜਾਣਿਆਂ ਨੂੰ ਹੀ ਘੇਰਾ ਪਾਇਆ ਸੀ ਤੇ ਦੋਨਾਂ ਦਾ ਹੀ ਮੁਕਾਬਲਾ ਜਿਹੜਾ ਇਸ ਚੀਜ਼ ਦੇ ਵਿੱਚ ਇਹ ਬਣਿਆ ਆ। ਇਹਨਾਂ ਦੇ ਕੋਲੋਂ AK-47 ਪਿਸਟਲ ਜਿਹੜਾ ਬਰਾਮਦ ਹੋਇਆ, ਜਿੰਦਾ ਕਾਰਤੂਸ ਵੀ ਜਿਹੜੇ ਇਹਨਾਂ ਦੇ ਕੋਲ ਮਿਲੇ ਆ, ਕੁਛ ਗੋਲੀਆਂ ਜਿਹੜੀਆਂ ਆ ਉਹ ਵੀ ਜਿਹੜੀਆਂ ਮਿਲੀਆਂ ਆ। ਸੋ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਆ ਇਸ ਟਾਈਮ ਪ੍ਰਵੀਨ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਇਦਾਂ ਦੇ ਜਿਹੜੇ ਐਨਕਾਊਂਟਰ ਹੋ ਜਾਣੇ, ਚਲੋ ਜੇ ਤਾਂ ਸਹਿਜ ਸੁਭਾਅ ਹੋਇਆ, ਵਾਕਿਆ ਹੀ ਇਹ ਚੀਜ਼ ਹੋਈ, ਫਿਰ ਤਾਂ ਜੀ, ਚਲੋ ਪੁਲਿਸ ਨੇ ਆਪਣੀ ਜਿਹੜੀ ਬਚਾਉਂਦੇ ਹੋਏ ਉਹਨਾਂ ਨੇ ਜਿਹੜੀਆਂ ਗੋਲੀਆਂ ਚਲਾਈਆਂ ਉਹ ਤਾਂ ਠੀਕ ਆ। ਪਰ ਇਸ ਲਈ ਲੋਕ ਸ਼ੱਕ ਦੀ ਨਜ਼ਰ ਦੇ ਨਾਲ ਵੀ ਜਿਹੜਾ ਉਹ ਦੇਖਦੇ ਆ ਵੀ ਕਿਤੇ ਇਹ ਧੱਕਾ ਤਾਂ ਨਹੀਂ, ਇਹ ਕੁਛ ਹੋਰ ਤਾਂ ਹੂੰ, ਨਹੀਂ ਆ। ਕੀ ਇਹਨਾਂ ਦੇ ਇਹਦਾ ਐਨਕਾਊਂਟਰ ਹੋ ਜਾਣ ਦੇ ਨਾਲ ਸਿੱਧੂ ਮੂਸੇਵਾਲੇ ਦੇ ਜਿਹੜਾ ਕਤਲ ਕੇਸ ਹੈਗਾ ਆ ਪ੍ਰਵੀਨ, ਵੀ ਉਸ ਦੇ ਵਿੱਚ ਕੋਈ ਏਦਾਂ ਮਜ਼ਬੂਤੀ ਮਿਲਦੀ ਆ ਜਾਂ ਫੜੇ ਜਾਣ ਦੇ ਨਾਲ ਜਿਹੜੀ ਮਜ਼ਬੂਤੀ ਜਿਹੜੀ ਉਹ ਮਿਲਦੀ ਸੀਗੀ। ਪੁਲਿਸ ਨੇ ਇੱਥੇ ਸਪਸ਼ਟ ਕੀਤਾ, ਉਹਨਾਂ ਦੀ ਜਿਹੜੀ ਇਹ ਕੋਰਟ ਹੈਗਾ ਆ ਵੀ ਅਸੀਂ ਤਾਂ ਇਹਨਾਂ ਨੂੰ ਜਿੰਦਾ ਫੜਨਾ ਚਾਹੁੰਦੇ ਸੀਗੇ। ਇਹਨਾਂ ਨੂੰ ਸਰੈਂਡਰ ਕਰਨ ਦੇ ਲਈ ਅਸੀਂ ਬੜਾ ਕਿਹਾ, ਪਰ ਉਹ ਚੀਜ਼ ਨਾ ਹੋਈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਮੁਕਾਬਲਾ ਜਿਹੜਾ ਆ ਉਹ ਬਣਿਆ। ਉਹਨਾਂ ਨੇ ਗੋਲੀਆਂ ਚਲਾਈਆਂ ਤੇ ਫਿਰ ਪੁਲਿਸ ਵਾਲਿਆਂ ਨੇ ਵੀ ਅੱਗੋਂ ਗੋਲੀਆਂ ਚਲਾ ਕੇ ਤੇ ਇਹਨਾਂ ਨੂੰ ਉੱਥੇ ਢੇਰ ਕਰ ਦਿੱਤਾ ਆ। ਇਹ ਤਾਂ ਹੈਗਾ ਜਿਹੜੀ ਆਫੀਸ਼ੀਅਲ ਸਟੇਟਮੈਂਟ ਪੁਲਿਸ ਦੇ ਦੁਆਰਾ ਜਿਹੜੀ ਉਹ ਆਈ ਆ। ਜਿੱਦਾਂ ਤੁਸੀਂ ਇਸ ਦੇ ਵਿੱਚ ਪ੍ਰਵੀਨ ਜ਼ਿਕਰ ਕੀਤਾ ਆ ਵੀ ਲੋਕ ਐਨਕਾਊਂਟਰਸ ਨੂੰ ਫਿਰ ਜਸਟੀਫਾਈ ਕਰਨ ਲੱਗ ਜਾਂਦੇ, ਕਿਉਂਕਿ ਨੈਰੇਟਿਵ ਇਸ ਤਰੀਕੇ ਦੇ ਨਾਲ ਸਿਰਜ ਹੋ ਜਾਂਦਾ ਆ। ਨੈਰੇਟਿਵ ਇਦਾਂ ਦਾ ਜਿਹੜਾ ਉਹ ਚੱਲ ਪੈਂਦਾ ਆ ਹੂੰ, ਵੀ ਐਨਕਾਊਂਟਰ ਕਰਨਾ ਓਕੇ ਹੈਗਾ ਆ। ਆਈ ਥਿੰਕ ਹਰ ਹਾਲਾਤ ਦੇ ਵਿੱਚ ਐਨਕਾਊਂਟਰ ਦਾ ਪਰਹੇਜ਼ ਹੋਣਾ ਜਿਹੜਾ ਉਹ ਜ਼ਰੂਰੀ ਆ। ਫੜ ਜੀ, ਲਿਆ ਜਾਣਾ ਤੇ ਉਸ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਣਾ, ਉਹ ਆਈ ਥਿੰਕ ਮੇਨ ਹੋਣਾ ਚਾਹੀਦਾ ਹੈ। ਹਾਂ, ਜਿੱਥੇ ਨਹੀਂ ਦਾਲ ਗਲਦੀ, ਉੱਥੇ ਜੇ ਇਹ ਚੀਜ਼ ਹੁੰਦੀ ਆ, ਅੱਗੋਂ ਉਹਨਾਂ ਨੂੰ ਲੱਗਦਾ ਵੀ ਇਹ ਚੀਜ਼ ਉਹਨਾਂ ਨੇ ਅੱਗੋਂ ਕਾਰਵਾਈ ਕੀਤੀ, ਉਹਨਾਂ ਨੇ ਗੋਲੀ ਚਲਾਈ ਹੋਵੇ, ਤਾਂ ਫਿਰ ਤਾਂ ਜਵਾਬੀ ਕਾਰਵਾਈ ਦੇ ਵਿੱਚ ਮੰਨਿਆ ਵੀ ਇਦਾਂ ਦੀ ਚੀਜ਼ ਹੋ ਸਕਦੀ ਆ। ਪਰ ਇਹ ਫੈਸਲਾ ਜਿਹੜਾ ਉਹ ਉਸ ਪਾਸੇ ਵੱਲ ਨੂੰ ਜਾਣਾ ਠੀਕ ਨਹੀਂ। ਤੇ ਸਭ ਤੋਂ ਜ਼ਿਆਦਾ ਚਿੰਤਾ ਵਾਲੀ ਗੱਲ ਇਹ ਬਣਦੀ ਆ ਵੀ ਜਿਸ ਤਰੀਕੇ ਦੇ ਨਾਲ ਆਮ ਲੋਕ, ਕਿਉਂਕਿ ਮੈਜੋਰਟੀ ਦੇ ਵਿੱਚ ਇਸ ਵਾਰ ਆਪਾਂ ਦੇਖ ਰਹੇ ਹਾਂ ਵੀ ਜੀ, ਲੋਕਾਂ ਨੇ ਇਸ ਐਨਕਾਊਂਟਰ ਦੀ ਜਿਹੜੀ ਪ੍ਰਸ਼ੰਸਾ ਕੀਤੀ ਆ, ਬਾਕੀਆਂ ਨੂੰ ਵੀ ਇਦਾਂ ਹੀ ਖਪਾ ਦੇਣ ਦੀ ਜਿਹੜੀ ਉਹ ਗੱਲ ਆਖੀ ਆ। ਕਿਉਂਕਿ ਕੱਲ ਨੂੰ ਦੇਖੋ ਕਿਸੇ ਵੈਰ ਵਿਰੋਧਤਾ ਦੇ ਵਿੱਚ ਕਿਸੇ ਦੇ ਕਹੇ ਤੁਹਾਡਾ ਕੋਈ ਜਾਣਕਾਰ ਨਾ ਇਦਾਂ ਜਿਹੜਾ ਉਹ ਬਾਅਦ ਚ ਚਲਿਆ ਜਾਵੇ, ਬਾਅਦ ਦੇ ਵਿੱਚ ਆਪਾਂ ਨੂੰ ਪਤਾ ਆ ਵੀ ਕਿੰਨੇ ਜਿਹੜੇ ਫੇਕ ਐਨਕਾਊਂਟਰ ਵੀ ਬਣ ਜਾਂਦੇ ਆ। ਪੁਲਿਸ ਨੂੰ ਇਸ ਤਰੀਕੇ ਦੇ ਨਾਲ ਖੁੱਲੇ ਛੱਡ ਕੇ ਚੱਲ ਦੇਣਾ, ਮਤਲਬ ਉਹਨਾਂ ਨੂੰ ਇਹ ਇਸ ਦੇ ਲਈ, ਚਲੋ ਜੇ ਉਹਨਾਂ ਨੇ ਵਧੀਆ ਕੰਮ ਕੀਤਾ ਉਸ ਦੇ ਲਈ ਸ਼ਾਬਾਸ਼ੀ ਦੇਣਾ ਬਣਦਾ ਆ, ਵਧੀਆ ਚੰਗੀ ਗੱਲ ਆ। ਪਰ ਉਹਨਾਂ ਨੂੰ ਜਿਵੇਂ ਕਰ ਦੇਣਾ ਵੀ ਇਹ ਚੀਜ਼ ਕਰ ਦੇਣੀ ਵੀ ਚਲੋ ਕੋਈ ਨਹੀਂ, ਚੱਕੀ ਚੱਲੋ ਇਦਾਂ ਕੰਮ, ਉਹ ਕਿਤੇ ਨਾ ਕਿਤੇ ਫਿਰ ਇੱਕ ਮਾੜੇ ਮਾਹੌਲ ਵੱਲ ਨੂੰ ਜਿਹੜਾ ਆਪਾਂ ਧੱਕਣ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ। ਸੋ ਇੱਥੇ ਲੋਕਾਂ ਨੂੰ ਮੁੜ ਰੁਕ ਕੇ ਵਿਚਾਰਨ ਦੀ ਜਿਹੜੀ ਐਨਕਾਊਂਟਰਸ ਨੂੰ ਲੈ ਕੇ ਹੈ ਉਹ ਦੇਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਦੇਖੋ ਲੋਕਾਂ ਦੇ ਨਾ ਕੁਛ ਕੁ ਬੁਨਿਆਦੀ ਸਵਾਲ ਆ। ਪਹਿਲਾਂ ਜਦੋਂ ਪੁਲਿਸ ਦੀ ਬਾਈਟ ਆਈ ਕਿ ਅਸੀਂ ਇਹਨਾਂ ਨੂੰ ਬਹੁਤ ਦਿਨਾਂ ਤੋਂ ਦੇਖ ਰਹੇ ਸੀਗੇ, ਤਾਂ ਇਹਨਾਂ ਦਾ ਲਗਾਤਾਰ ਅਸੀਂ ਪਿੱਛਾ ਕਰ ਰਹੇ ਸੀਗੇ, ਤਾਂ ਫਿਰ ਸਵਾਲ ਇੱਕ ਇਹ ਵੀ ਉੱਠਦਾ ਨਾ ਕਿ ਜੇਕਰ ਪੁਲਿਸ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਸੀਗੀ, ਤਾਂ ਉਹਨਾਂ ਨੂੰ ਫਿਰ ਰੋਕਿਆ ਕਿਉਂ ਨਹੀਂ ਗਿਆ? ਤਾਂ ਪੁਲਿਸ ਨੂੰ ਜਦੋਂ ਇਹਦੇ ਬਾਰੇ ਸਵਾਲ ਹੋਇਆ, ਤਾਂ ਉਹ ਕਹਿੰਦੇ ਕਿ ਅਸੀਂ ਫੜਨ ਦੀ ਕੋਸ਼ਿਸ਼ ਕਰ ਹੀ ਰਹੇ ਸੀਗੇ, ਪਰ ਉਹ ਭੱਜ ਕੇ
ਮੱਕੀ ਦੇ ਖੇਤਾਂ ਦੇ ਵਿੱਚੋਂ ਹੁੰਦੇ ਹੋਏ ਘਰੇ ਜਾ ਲੁਕੇ। ਫਿਰ ਉਹ ਕਹਿੰਦੇ ਕਿ ਜਦੋਂ ਅਸੀਂ ਉਹਨਾਂ ਨੂੰ ਜਿਉਂਦਿਆਂ ਫੜਨ ਦੀ ਕੋਸ਼ਿਸ਼ ਕੀਤੀ, ਜਿਉਂਦਿਆਂ ਫੜਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ, ਤਾਂ ਪੁਲਿਸ ਦਾ ਇਹਦੇ ਮਸਲੇ ਤੇ ਕਹਿਣਾ ਸੀਗਾ ਕਿ ਅਸੀਂ ਤਾਂ ਉਹਨਾਂ ਨੂੰ ਜਿਉਂਦੇ ਹੀ ਫੜਨਾ ਚਾਹੁੰਦੇ ਸੀ, ਪਰ ਜਦੋਂ ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਾਡੇ ਉੱਪਰ ਫਾਇਰ ਕੀਤਾ। ਪੁਲਿਸ ਵੱਲੋਂ ਆਤਮ ਰੱਖਿਆ ਦੇ ਵਿੱਚ ਗੋਲੀ ਜਿਹੜੀ ਆ ਉਹ ਚਲਾਈ ਗਈ, ਤੇ ਇਸ ਕਰਕੇ ਇਹ ਐਨਕਾਊਂਟਰ ਜਿਹੜਾ ਉਹ ਹੋ ਗਿਆ। ਇਸ ਤੋਂ ਪਹਿਲਾਂ ਵੀ ਜੈਪਾਲ ਭੁੱਲਰ ਦੇ ਮਾਮਲੇ ਦੇ ਵਿੱਚ ਐਨਕਾਊਂਟਰ ਹੋਇਆ ਸੀ। ਉਹਨਾਂ ਨੇ ਲੁਧਿਆਣੇ ਲਾਗੇ 2 ਪੁਲਿਸ ਮੁਲਾਜ਼ਮਾਂ ਨੂੰ ਗੋਲੀ ਮਾਰ ਦਿੱਤੀ ਸੀਗੀ। ਤਾਂ ਉਦੋਂ ਵੀ ਪੁਲਿਸ ਜਾਂ ਕਾਰਵਾਈ ਤੇ ਐਨਕਾਊਂਟਰ ਤੇ ਸਵਾਲ ਖੜੇ ਹੋਏ ਸਨ। ਉਹਦੀ ਡਿਬੇਟ ਬਹੁਤ ਵੱਡੀ ਜਿਹੜੀ ਆ ਉਹ ਹੋਈ ਸੀਗੀ, ਤੇ ਉਹਨਾਂ ਹੀ ਡਿਬੇਟਾਂ ਦੇ ਵਿੱਚ ਇਸ ਗੱਲ ਵੱਲ ਵੀ ਇਸ਼ਾਰੇ ਹੋਏ ਕਿ ਇਸ ਗੱਲ ਵੱਲ ਕੀ ਇਸ਼ਾਰੇ ਕਿ ਸ਼ਰੇਆਮ ਲੋਕਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਹਾਰਡਕੋਰ ਕ੍ਰਿਮੀਨਲ ਬੰਦਾ ਵਾ, ਉਹਨੂੰ ਤੁਸੀਂ ਕਿਉਂ ਨਹੀਂ ਕੋਸ਼ਿਸ਼ ਕਰਦੇ ਕਿ ਉਹਨੂੰ ਜਿਉਂਦਾ ਫੜਿਆ ਜਾਵੇ? ਕਿੰਨੀਆਂ ਤੰਦਾਂ ਉਹਦੇ ਨਾਲ ਜੁੜੀਆਂ ਹੁੰਦੀਆਂ, ਕਿੰਨੇ ਖੁਲਾਸੇ ਹੋ ਸਕਦੇ ਆ। ਹੁਣ ਦੇਖੋ, ਇਹ ਐਨਕਾਊਂਟਰ ਹੋ ਗਿਆ, ਕਿਸੇ ਨੇ ਪਾਕਿਸਤਾਨ ਨਾਲ ਜੋੜ ਦੇਣਾ ਆ, ਕਿਸੇ ਨੇ ਕਿਸੇ ਨਾਲ ਜੋੜ ਦੇਣਾ, ਪਰ ਬਹੁਤ ਸਾਰੇ ਤੱਥ ਜਿਹੜੇ ਜਦੋਂ ਐਨਕਾਊਂਟਰ ਹੋ ਗਿਆ, ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਤੇ ਬਹੁਤ ਸਾਰੇ ਤੱਥ ਕਈ ਵਾਰੀ ਉੱਦਾਂ ਦੇ ਉੱਦਾਂ ਹੀ ਰਹਿ ਜਾਂਦੇ ਆ, ਤੇ ਗੱਲਾਂ ਸਾਹਮਣੇ ਆਉਣ ਤੋਂ ਰਹਿ ਜਾਂਦੀਆਂ। ਫਿਰ ਜਿਹੜੀ ਧਿਰ ਹਾਵੀ ਹੁੰਦੀ ਹੈ, ਉਹਦਾ ਨੈਰੇਟਿਵ ਚੱਲ ਜਾਂਦਾ। ਹਾਵੀ ਧਿਰ ਤੋਂ ਮਤਲਬ ਮੀਡੀਆ ਜਾਂ ਪੁਲਿਸ ਪ੍ਰਸ਼ਾਸਨ। ਜੀ, ਯਾਦ ਹੋਣਾ ਪ੍ਰਵੀਨ, ਜਦੋਂ ਵਿੱਕੀ ਗੌਂਡਰ ਤੇ ਨਾਲ ਜਿਹੜੇ ਇੱਕ ਹੋਰ ਜਣਾ ਜਿਸਦਾ ਨਾਮ ਮੈਨੂੰ ਜਿਹੜਾ ਉਹ ਵਿਸਰ ਗਿਆ, ਪ੍ਰੇਮਾ ਲਾਹੌਰੀਆ, ਜੀ, ਉਹਨਾਂ ਦਾ ਜਿਹੜਾ ਐਨਕਾਊਂਟਰ ਹੋਇਆ ਸੀ, ਤਾਂ ਉਸ ਤੋਂ ਬਾਅਦ ਦੇ ਵਿੱਚ ਚੀਫ ਮਿਨਿਸਟਰ ਜਿਹੜਾ ਮੁੱਖ ਮੰਤਰੀ ਉਸ ਟਾਈਮ ਦੇ ਉੱਤੇ ਸੀਗਾ, ਆਪਣਾ ਕੈਪਟਨ ਅਮਰਿੰਦਰ ਸ਼ਾਇਦ, ਉਹਨਾਂ ਨੇ ਜੀ, ਵਧਾਈ ਦਿੱਤੀ। ਇਸੇ ਤਰੀਕੇ ਦੇ ਨਾਲ ਅੱਜ ਭਗਵੰਤ ਮਾਨ ਨੇ ਵੀ ਇਸ ਐਨਕਾਊਂਟਰ ਤੋਂ ਬਾਅਦ ਦੇ ਵਿੱਚ ਵਧਾਈ ਦਿੱਤੀ ਵੀ ਐਂਟੀ ਟਾਸਕ ਫੋਰਸ ਨੇ ਜੋ ਇਹ ਕਾਰਵਾਈ ਕੀਤੀ ਆ, ਬਹੁਤ ਵਧੀਆ ਕਾਰਵਾਈ ਜਿਹੜੀ ਉਹ ਕੀਤੀ ਹੈਗੀ ਆ। ਸੋ ਇਸ ਤਰੀਕੇ ਦੇ ਨਾਲ ਜਿਹੜੀ ਉਹਨਾਂ ਨੇ ਗੱਲ ਆਖੀ ਆ, ਪਰ ਆਪਾਂ ਨੂੰ ਆਈ ਥਿੰਕ ਵੀ ਵੀ ਇਹ ਬੜੀ ਮਾੜੀ ਜਿਹੜੀ ਇੱਕ ਗੱਲ ਹੈਗੀ ਆ ਵੀ ਐਨਕਾਊਂਟਰ ਕਰਨ ਦੇ ਉੱਤੇ ਮੁੱਖ ਮੰਤਰੀਆਂ ਵਧਾਈਆਂ ਦੇ ਰਿਹਾ, ਇੱਥੋਂ ਤੱਕ ਵੀ ਇਦਾਂ ਦੀ ਨੌਬਤ ਨਾ ਆਵੇ। ਉਸ ਪਾਸੇ ਵੱਲ ਨੂੰ ਜਿਹੜੇ ਕਦਮ ਚੱਕਣੇ, ਬਿਆਨ ਇਦਾਂ ਦਾ ਹੋਣਾ ਚਾਹੀਦਾ ਸੀਗਾ ਹੂੰ, ਵੀ ਇਦਾਂ ਦੀ ਨੌਬਤ ਕਿਸੇ ਦੇ ਨਾਲ ਨਾ ਆਵੇ ਤਾਂ ਚੰਗੀ ਗੱਲ ਆ, ਨਾ ਅਪਰਾਧ ਵੱਲ ਨੂੰ ਜਿਹੜੇ ਆ ਨੌਜਵਾਨ ਭੱਜਣ, ਨਾ ਉਸ ਪਾਸੇ ਵੱਲ ਨੂੰ ਜਾਣ। ਇਦਾਂ ਦੀ ਜਿਹੜੀ ਆ ਉਹ ਮੁਹਿੰਮ ਵੱਲ ਨੂੰ ਜਿਹੜਾ ਉਹ ਵਧਣਾ ਚਾਹੀਦਾ ਆ। ਇਹਨਾਂ ਨੇ ਸਖਤ ਚੇਤਾਵਨੀ ਆਪਣੇ ਨਾਲ ਦਿੱਤੀ ਆ ਸਾਰਿਆਂ ਨੂੰ, ਜਿਹੜੇ ਵੀ ਜੀ, ਅਪਰਾਧ ਦੀ ਦੁਨੀਆ 'ਚ ਵੀ ਇੱਧਰਲੇ ਪਾਸੇ ਨੂੰ ਮੋੜ ਆਓ, ਤਾਂ ਅਸੀਂ ਤੁਹਾਨੂੰ ਸਮਾਜਿਕ ਮੁੱਖ ਧਾਰਾ ਵੱਲ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਪਰ ਜਿਹੜਾ ਬਣਦਾ ਤੁਹਾਡਾ ਅਪਰਾਧਾਂ ਦਾ ਜਿਹੜਾ ਵੀ ਜੁਰਮ ਦਾ ਜੋ ਬਣਦਾ ਆ, ਉਹ ਉਸ ਦੇ ਹੂੰ, ਹਿਸਾਬ ਦੇ ਨਾਲ ਤੁਹਾਨੂੰ ਸਜ਼ਾ ਵੀ ਜਿਹੜੀ ਉਹ ਮਿਲੂਗੀ। ਸੋ ਹੁਣ ਦੇਖੋ ਇਦਾਂ ਦੀਆਂ ਗੱਲਾਂ ਕਿੱਦਾਂ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਸਾਰੇ ਜਾਣੇ ਦੇਖਦੇ ਆ। ਸਰੋਤਿਓ, ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 ਤੇ। ਜੀ। ਰਾਜ ਜੀ ਸਾਡੇ ਨਾਲ ਜੁੜੇ ਹੋਏ ਨੇ ਗੁਰਦੀਪ ਸਿੰਘ, ਉਹ ਆਪਣੀ ਰਾਏ ਰੱਖਣਾ ਚਾਹੁੰਦੇ ਨੇ ਪ੍ਰੋਗਰਾਮ ਦੇ ਵਿੱਚ। ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ ਤੇ ਉਸ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ ਜੀ। ਜੀ, ਸਤਿ ਸ਼੍ਰੀ ਅਕਾਲ ਜੀ। ਤੇ ਗੱਲ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਵੀ ਇਹਨਾਂ ਨੂੰ ਫੜ ਕੇ ਕੋਰਟ ਦੇ ਵਿੱਚ ਲਿਜਾਣਾ ਚਾਹੀਦਾ। ਹੂੰ, ਜਿਹੜੇ ਬੰਦੇ ਆਲਰੇਡੀ ਜੇਲ੍ਹਾਂ ਦੇ ਵਿੱਚ ਹੈਗੇ ਉਹਨਾਂ ਨੂੰ ਕੋਰਟ 'ਚ ਲਗਾਇਆ, ਹੂੰ, ਉਹਨਾਂ ਦੇ ਖਿਲਾਫ ਕੋਈ ਡਰ ਤਾਂ ਗਵਾਹੀ ਨਹੀਂ ਦਿੰਦਾ ਤੇ ਉਹ ਛੁੱਟ ਜਾਂਦੇ ਆ। ਜੀ, ਅੱਜ ਉਹ ਕਿੰਨੇ ਸਟਰੋਂਗ ਹੋ ਗਏ ਆ ਤੇ ਜਿਨ੍ਹਾਂ ਦੇ ਕਹਿਣ ਦੇ ਉੱਤੇ ਉਹਨਾਂ ਦੇ ਜੇਲ੍ਹ 'ਚ ਬੈਠਿਆ ਨੈਟਵਰਕ ਚੱਲਦਾ। ਹੂੰ, ਜੇ ਉਹ ਉਦੋਂ ਹੀ ਖਤਮ ਹੋਏ ਹੁੰਦੇ ਕੀ ਉਹਨਾਂ ਦਾ ਨੈਟਵਰਕ ਏਦਾਂ ਹੁੰਦਾ, ਜਾਂ ਉਹਨਾਂ ਦੇ ਮਗਰ ਇੰਨੇ ਬੰਦੇ ਹੁੰਦੇ? ਨਹੀਂ, ਇਹ ਬੜਾ ਵੱਡਾ ਸਵਾਲ ਹੈ ਨਾ। ਇੱਥੇ ਗੁਰਦੀਪ ਜੀ ਮੈਂ ਵੀ ਪੁੱਛਣਾ ਚਾਹੁੰਦਾ ਵੀ ਨੈਟਵਰਕ ਬਣਨ ਕਿਹਨੇ ਦਿੱਤਾ ਜੇਲ੍ਹ 'ਚ ਹੁੰਦੇ ਹੋਏ? ਇਹ ਤਾਂ ਹੂੰ, ਹੈ ਨਹੀਂ ਵੀ ਇਹਨਾਂ ਦੀ ਚੌਧਰ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਜ਼ਿਆਦਾ ਚੱਲਦੀ, ਕਿਸੇ ਦੀ ਖੁੱਲ੍ਹ ਹੋਊਗੀ ਤਾਂ ਹੀ ਨੈਟਵਰਕ ਬਣਾ ਸਕੇ, ਜਾਂ ਮਤਲਬ ਇਹ ਇੰਨੇ ਲੰਘ ਗਏ ਆ ਵੀ ਪ੍ਰਸ਼ਾਸਨ ਤੋਂ ਵੀ ਤਾਂ ਜਿਹੜਾ ਉਹ ਲੰਘ ਕੇ ਵੀ ਉਹਨਾਂ ਦੇ ਬਗੈਰ ਦੇਖੇ ਵੀ ਉਹ ਨੈਟਵਰਕ ਬਣਾ ਜਾਂਦੇ ਆ? ਇਹ ਤੇ ਜੀ ਹੁਣ ਪੋਲੀਟੀਸ਼ੀਅਨ ਤੇ ਬਿਊਰੋਕਰੇਟ ਤੇ ਇਹ ਤਿੰਨੇ ਹੂੰ, ਚੀਜ਼ਾਂ ਰਲੀਆਂ ਪੈਸੇ ਤਿੰਨੇ ਹੀ ਕਮਾ ਰਹੇ ਇਹਦੇ ਵਿੱਚੋਂ। ਹੂੰ। ਜਿਹਨੇ ਕਿ ਇੱਕ ਬੰਦਾ ਬਣਾ ਰਿਹਾ। ਜੀ, ਸੋ ਤਿੰਨੇ ਤਰ੍ਹਾਂ ਪੈਸੇ ਬਣਾਉਂਦੀਆਂ, ਜਿਹਨੂੰ ਜਦੋਂ ਤੇ ਹੁਣ ਪਾਣੀ ਸਿਰੋਂ ਲੰਘ ਜਾਂਦਾ, ਹੂੰ, ਜਿਨ੍ਹਾਂ ਬੰਦਿਆਂ ਨੇ ਜਿਹੜਾ ਕੁੱਤਾ ਹਲਕ ਜਾਂਦਾ, ਜੇ ਮਾਲਕ ਨੂੰ ਵੀ ਵੱਢਣ ਪੈ ਜਾਏ ਤਾਂ ਉਹਨੂੰ ਕੱਢ ਦਿੰਦਾ। ਜਦੋਂ ਉਹਨਾਂ ਨੂੰ ਡਰ ਪੈਂਦਾ ਨਾ, ਆਪਣਾ ਪੋਲੀਟੀਕਲ ਲੀਡਰ ਜਿਹੜੇ ਵੱਡੇ ਆ ਫਿਰ ਉਹ ਇਹ ਕੰਮ ਕਰਵਾ ਦਿੰਦੇ। ਮੂੰਹ ਖੋਲਣ ਦੇ ਉਦੋਂ ਮਰਵਾ ਦਿੰਦੇ ਇਹਨਾਂ ਨੂੰ। ਇਹ ਹੂੰ, ਥੋੜਾ ਜਿਹੜਾ ਉਹ ਬੰਦਾ ਇਸ ਲਾਈਨ ਦੇ ਵਿੱਚ ਜਾਂਦਾ, ਉਹਨੂੰ ਵੀ ਦੇਖਣਾ ਚਾਹੀਦਾ ਕਿ ਮੇਰਾ ਅੰਤ ਤੇ ਇੱਕ ਬਿਲਕੁਲ। ਦਿਨ 'ਚ ਗੋਲੀ ਹੋਣੀ ਹੀ ਹੋਣੀ ਹੈ। ਗੋਲੀ ਹੋਣੀ। ਜਾਣਾ। ਬਿਲਕੁਲ ਜੀ, 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 ਨਹੀਂ ਬਿਲਕੁਲ। ਥੈਂਕ ਥੈਂਕ ਯੂ ਗੁਰਦੀਪ ਜੀ ਵਿਚਾਰ। ਸੋ ਇਹ ਜਿੱਦਾਂ ਆਪਾਂ ਕਹਿੰਦੇ, ਦੇਖੋ ਉਹਨਾਂ ਨੇ ਫੜ ਲਿਆ, ਕਾਰਵਾਈ ਕਰਤੀ, ਬੰਦੇ ਫੜ ਲਏ, ਜਿੱਦਾਂ ਦੂਜਿਆਂ ਦੀ ਇਹ ਜਿਹੜੀ ਜਿੱਦਾਂ ਇਹ ਗੁਰਦੀਪ ਹੁਣੀ ਕਹਿ ਕੇ ਗਏ ਆ। ਹੁਣ ਜੇ ਆਪਾਂ ਕਹਿ ਦਈਏ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਖੁੱਲ੍ਹ ਮਿਲੀ ਹੋਊਗੀ ਤਾਂ ਹੀ ਨੈਟਵਰਕ ਏਡਾ ਬਿਲਕੁਲ। ਮਜ਼ਬੂਤ ਕਰ ਸਕੇ ਆ। ਕਿਸੇ ਦੀ ਕਹਿ ਲਓ ਵੀ ਸਿਫਾਰਿਸ਼ ਤੋਂ ਬਗੈਰ, ਕਿਸੇ ਦੀ ਛਤਰ ਛਾਇਆ ਤੋਂ ਬਗੈਰ ਇਹ ਜੇਲ੍ਹ 'ਚ ਬੈਠੇ ਏਦਾਂ ਨੈਟਵਰਕ ਚਲਾ ਸਕਦੇ ਆ? ਉਦਾਂ ਜੇ ਚਾਹੇ ਤਾਂ ਜੇਲ੍ਹ ਦੇ ਵਿੱਚ ਤਾਂ ਫੋਨ ਨਹੀਂ ਚੱਲ ਸਕਦਾ, ਪਰ ਸਭ ਨੂੰ ਪਤਾ ਵੀ ਉੱਥੇ ਹੋਈ ਕੀ ਜਾ ਰਿਹਾ ਆ।
ਸੋ ਇਹ ਜਿਹੜੀ ਮਿਲੀ ਭੁਗਤਾ ਹੈ ਨਾ, ਵੀ ਆਪਾਂ ਕਹੀਏ ਵੀ ਇਹਦਾ ਸੋਲਿਊਸ਼ਨ ਐਨਕਾਊਂਟਰ ਨਹੀਂ ਆ ਜੀ। ਜੇ ਆਪਾਂ ਤੁਸੀਂ ਕਹੀਏ ਵੀ ਇਹਨਾਂ ਨੂੰ ਐਨਕਾਊਂਟਰ ਕਰਕੇ ਵੀ ਪਹਿਲੋਂ ਮੁਕਾ ਦਿੰਦੇ ਤੇ ਇਹ ਚੀਜ਼ ਨੌਬਤ ਨਾ ਆਉਂਦੀ, ਪਰ ਉੱਥੇ ਤੱਕ ਪਹੁੰਚੇ ਕਿੱਦਾਂ ਆ ਨਾ, ਵੀ ਉਹ ਵਿਚਲਾ ਭਾਰਾ ਨਾ ਛੱਡੀਏ। ਜਿਹੜੇ ਮੁੱਖ ਦੋਸ਼ੀ ਆ ਉਹਦੇ ਵਿੱਚ ਵੀ ਉਹਨਾਂ ਨੂੰ ਐਡਾ ਵੱਡਾ ਕਿੱਦਾਂ ਹੋਣ ਦਿੱਤਾ ਜਾ ਰਿਹਾ ਆ। ਉਹ ਕਿਉਂ ਨਹੀਂ, ਜਿੱਦਾਂ ਤੁਸੀਂ ਸੁਧਾਰ ਘਰ ਦੀ ਗੱਲ ਆਖੀ ਸੀਗੀ, ਵੀ ਕੀ ਸੁਧਾਰ ਕਰਾ ਰਹੇ ਆ ਜਾਂ ਉਹਨਾਂ ਦੇ ਥਰੂ ਜਿਹੜਾ ਫਿਰ ਜ਼ੁਲਮ, ਜਿਹੜੇ ਅਪਰਾਧੀ ਆ ਉਹਨਾਂ ਤੋਂ ਫਿਰ ਤੁਸੀਂ ਉਹ ਜ਼ੁਲਮ ਜਿਹੜਾ ਕਰਵਾਉਣ ਵੱਲ ਨੂੰ ਤੋਰਿਆ ਹੋਇਆ ਆ। ਸੋ ਉੱਥੇ ਜਿਹੜਾ ਵਿਚਲੀ ਕੜੀ ਆ ਨਾ, ਉੱਥੇ ਜਿਹੜੀ ਆਪਾਂ ਨੂੰ ਨਾਲ ਦੇ ਨਾਲ ਝਾਤਖੋਰੀ ਕਰਨ ਦੀ ਵੀ ਜ਼ਰੂਰਤ ਆ, ਵੀ ਇੱਥੇ ਵੀ ਤੰਦਾਂ ਬਹੁਤ ਭੈੜੀਆਂ ਜਿਹੜੀਆਂ ਆ ਉਲਝੀਆਂ ਪਈਆਂ ਨੇ। ਦੂਜੀ ਗੱਲ ਬਿਲਕੁਲ ਇਹ ਸਾਨੂੰ ਗੱਲ ਕਹਿਣੀ ਪੈਣੀ, ਔਰ ਹਰ ਵਾਰ ਹਰ ਐਨਕਾਊਂਟਰ ਦੇ ਵਿੱਚ ਅਸੀਂ ਇਹੀ ਗੱਲ ਜਿਹੜੀ ਆ ਉਹਨੂੰ ਮਿਸ ਕਰ ਜਾਂਦੇ ਆ, ਇਸੇ ਗੱਲ ਨੂੰ ਹੀ ਛੱਡ ਜਾਂਦੇ ਆ ਕਿ ਅਸੀਂ ਪੁਲਿਸੀਆ ਸਿਸਟਮ ਤੇ ਜੇਲ੍ਹ ਸਿਸਟਮ ਤੇ ਸਵਾਲ ਨਹੀਂ ਚੁੱਕਦੇ। ਅਸੀਂ ਉਹਨਾਂ ਨੂੰ ਵਰਤਣ ਵਾਲੇ ਸਿਆਸਤਦਾਨਾਂ ਨੂੰ ਬਰੀ ਕਰ ਜਾਂਦੇ ਆ। ਹਮੇਸ਼ਾ ਅਸੀਂ ਇਹ ਕਹਿੰਦੇ, ਜਾਂ ਤਾਂ ਅਸੀਂ ਕਹਿੰਦੇ ਪੁਲਿਸ ਨੇ ਮਾੜਾ ਕਰਤਾ, ਜਾਂ ਅਸੀਂ ਕਹਿੰਦੇ ਪੁਲਿਸ ਨੇ ਚੰਗਾ ਕਰਤਾ। ਅਸੀਂ ਜਾਂ ਤਾਂ ਇੱਕ ਪਾਸੇ ਖੜ ਜਾਂਦੇ ਆ ਜਾਂ ਦੂਜੇ ਪਾਸੇ ਖੜ ਜਾਂਦੇ ਆ, ਪਰ ਕਦੇ ਵੀ ਅਸੀਂ ਗੈਂਗਸਟਰਾਂ ਨੂੰ ਵਰਤਣ ਵਾਲੇ, ਉਹਨਾਂ ਨੂੰ ਜਰਾਇਮ ਪੇਸ਼ਾ ਕਰਨ ਵਾਲੇ, ਜੇਲ੍ਹਾਂ ਦੇ ਵਿੱਚੋਂ ਖੁੱਲ੍ਹ ਦੇਣ ਵਾਲੇ, ਜੇਲ੍ਹਾਂ ਦੇ ਵਿੱਚੋਂ ਐਕਸਟੋਰਸ਼ਨ 10 ਕਰੋੜ ਰੁਪਈਆ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੇ ਇਕੱਠਾ ਕੀਤਾ। ਪਿਛਲੇ ਦਿਨੀ ਪੁਲਿਸ ਨੇ ਇਹ ਖੁਲਾਸਾ ਕੀਤਾ। 5 ਰਾਜਾਂ ਦੇ ਵਿੱਚ ਉਹਦਾ ਨੈਟਵਰਕ ਸੀ। ਫਿਰੌਤੀਆਂ ਲੈਣਾ, ਐਕਸਟੋਰਸ਼ਨ, ਜਿੰਨੇ ਬੰਦੇ ਰੇਤੇ ਦੇ ਕਾਰੋਬਾਰ ਨਾਲ ਜੁੜੇ ਆ, ਮਾਈਨਿੰਗ ਨਾਲ ਜੁੜੇ ਆ, ਜਾਂ ਹੋਰ ਤਰ੍ਹਾਂ ਦੇ ਠੇਕੇਦਾਰੀ ਕਰਦੇ ਆ, ਕਿਸੇ ਵੀ ਕਿਸਮ ਦਾ ਧੰਦਾ, ਈਵਨ ਕਿ ਸੱਟੇਬਾਜ਼ਾਂ ਨੂੰ ਨਹੀਂ ਉਹਨਾਂ ਨੇ ਛੱਡਿਆ। ਸੋ ਇੰਨੀ ਖੁੱਲ੍ਹ, ਇੰਨੇ ਤਰੀਕੇ ਨਾਲ, ਬਿਨਾਂ ਧੜੱਲੇ ਨਾਲ ਕਾਰੋਬਾਰ ਕਰ ਰਿਹਾ, ਜੇਲ੍ਹ ਪ੍ਰਸ਼ਾਸਨ ਦੀ ਨਿਗਾਹ ਹੇਠ ਕਰ ਰਿਹਾ। ਸਵਾਲ ਤਾਂ ਫਿਰ ਉੱਧਰ ਵੀ ਹੋਣੇ ਚਾਹੀਦੇ ਨੇ ਕਿ ਤੁਹਾਡੇ ਦੇਖ ਰੇਖ ਦੇ ਵਿੱਚ ਬਹਿ ਕੇ ਬੰਦਾ ਏਡਾ ਵੱਡਾ ਕਾਰੋਬਾਰ ਖੜਾ ਕਰ ਗਿਆ। ਸਾਡੇ ਨਾਲ ਕੁਝ ਕਾਲਰ ਵੀ ਜੁੜੇ ਹੋਏ ਨੇ ਰਾਜ ਜੀ, ਉਹਨਾਂ ਦੀ ਰਾਏ ਨੂੰ ਵੀ ਸ਼ਾਮਲ ਕਰਦੇ ਹਾਂ। ਹਰਪ੍ਰੀਤ ਸਿੰਘ ਬਲ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਹੈਲੋ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲ ਇਹ ਹੈ ਜੀ, ਮੇਨ ਗੱਲ ਤੇ ਇਹ ਹੈ ਵੀ ਜਿੰਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਆ, ਵਿਸ਼ਵਾਸ ਹੀ ਨਹੀਂ ਆਉਂਦਾ ਇਹਨਾਂ ਦਾ ਵੀ ਸੱਚ ਵੀ ਕਰਨ ਕੁਝ ਦੇ ਜੀ। ਉਹ ਗੁਰਨਾਮ ਸਿੰਘ ਬੰਡਾਲਾ ਫਿਰ ਉਤਪੰਨ ਹੋ ਗਿਆ ਕੇਸ ਅਦਾਲਤ 'ਚ। ਉਹ ਜਿੰਦਾ ਵਾ ਤੇ ਇਹਨਾਂ ਹੋਰ ਫੜ ਕੇ ਮਾਰਤਾ। ਉਹਦੀ ਘਰਦੀ ਨੇ ਕੇਸ ਕੀਤਾ, ਕਈ ਸਾਲ ਲੰਘੇ, ਦੇਖ ਲਓ। ਹੁਣ ਤੁਸੀਂ ਵੇਖੋ, ਇੱਕ ਮੁੰਡਾ ਨਾ ਤਰਨ ਤਾਰਨ ਦਾ ਹੀ ਆ, ਕੈਨੇਡਾ ਆ ਗਿਆ, ਉਹਦਾ ਮੇਰੇ ਤੇ ਬਾਰ-ਬਾਰ ਨਾ 12 ਕੇਸ ਪਾਏ ਜੀ। ਤੇ ਜਦੋਂ ਮੈਂ ਜੇਲ੍ਹ ਜਾਂਦਾ ਤੇ ਇਹ ਯਾਰ ਦੋਸਤ ਆਪੇ ਬਣ ਜਾਂਦੇ ਮੁੜ ਕੇ। ਤੂੰ ਇੱਕ ਕਰਕੇ ਤੇ ਮੇਰੇ ਕੋਲ ਚਾਹ ਚੂ ਪੀ ਕੇ ਫਿਰ ਮੈਨੂੰ ਕੁੱਟ-ਕੁੱਟ ਵਧਾਇਆ ਕਰਤਾ ਵੀ ਤੇਰੇ ਉਹਨਾਂ ਗੈਂਗਸਟਰਾਂ ਨਾਲ ਜਾਣ ਪਛਾਣ ਆ, ਪਹਿਣ ਖਲੋਣ ਆ। ਤੇ ਆਂਦਾ ਵੀ ਮੈਂ ਦਵਾਈ ਪਾਪਾ ਮਰ ਗਿਆ ਵੀ 2 ਇੰਸਪੈਕਟਰ ਬਣਾਏ ਤੁਸੀਂ ਸਿਪਾਹੀ ਤੋਂ ਤਰਨ ਤਾਰਨ ਏਰੀਏ ਦੇ ਹੀ। ਤੂੰ ਆਂਦੇ ਵੀ ਚਿੱਟਾ ਵੇਚੋ, ਜੇ ਨਹੀਂ ਵੇਚਣਾ ਤੇ ਆਪਣਾ ਕਰੋੜਾਂ ਰੁਪਈਆਂ ਦੀ ਇਸੇ ਕੰਮ 'ਚ ਉਹਨਾਂ ਜਾਇਦਾਦ ਬਣਾਈਆਂ। ਤੇ ਆਂਦਾ ਮੈਂ ਨਹੀਂ ਉਹਦਾ ਸਾਥ ਦਿੱਤਾ, ਮੇਰੇ ਤੇ ਝੂਠੇ ਕੇਸ ਪਾ ਕੇ ਤੇ ਜਿਹੜੇ ਵੇਚਦੇ ਉਹਨਾਂ ਨੂੰ ਮੇਰੇ ਦੁਆਲੇ ਕਰ ਕਰਕੇ ਤੇ ਮੈਨੂੰ ਇੰਨਾ ਤਬਾਹ ਕਰਤਾ ਤਾ ਵੀ ਮੈਂ ਗੈਂਗਸਟਰਾਂ ਦੇ ਨਾਲ ਹੀ ਸਮਝੋ ਰਲ ਗਿਆ। ਜਦੋਂ ਮੈਂ ਜੇਲ੍ਹ 'ਚ ਜਾਂਦਾ ਉਹਨਾਂ ਦੀ ਨਾ ਮੰਨਾਂ ਤੇ ਮੈਂ ਘਰੋਂ ਜਾਂਦਾ। 11 ਲੱਖ ਰੁਪਈਆ ਦੇ ਕੇ ਆਂਦਾ ਮੈਂ ਸਾਰੀ ਦੁਨੀਆ ਦੇ ਉਹਨਾਂ ਦੀਆਂ ਸ਼ਿਕਾਇਤਾਂ ਇੰਸਪੈਕਟਰਾਂ ਦੀਆਂ ਕਰ ਹਟ ਗਿਆ ਵੀ ਮੈਨੂੰ ਇਹ ਤੰਗ ਕਰਦੇ, ਕੇਸ ਸੁਣੀ ਨਹੀਂ। 11 ਲੱਖ ਰੁਪਈਆ ਦੇ ਕੇ ਮੈਂ ਪਾਸਪੋਰਟ ਕਲੀਅਰੈਂਸ ਲੈ ਕੇ ਪੁਲਿਸ ਤੋਂ ਤੇ ਫਿਰ ਮੈਂ ਕੈਨੇਡਾ ਆਇਆ ਜੀ। ਤੇ ਉਹ ਆਂਦਾ ਵੀ ਹੁਣ ਉਹਨੇ ਉਹੋ ਜਿਹੜੇ ਮੁੰਡੇ ਉਹਨੂੰ ਤੰਗ ਕਰਦੇ ਸੀ, ਉਹ ਉਹਨਾਂ 'ਚੋਂ 1-2 ਮਰਵਾਏ ਗੈਂਗਸਟਰਾਂ ਤੋਂ। ਆਂਦਾ ਮੈਨੂੰ ਦੱਸੋ ਵੀ ਮੈਂ ਸਰਦੇਪੁਰ ਦੇ ਘਰ ਦਾ ਮੁੰਡਾ, ਫੌਜੀ ਦਾ ਮੁੰਡਾ, ਮੈਨੂੰ ਗੈਂਗਸਟਰ ਬਣਾਉਣ ਵਾਲਾ ਤੇ ਸਿਸਟਮ ਆ ਜਿਹੜਾ ਗੱਲ ਕੋਈ ਨਹੀਂ ਸੁਣਦਾ ਜੀ। ਹੁਣ ਜਿਹੜੇ ਮੁੰਡੇ ਆਂਦੇ ਕਾਲਜਾਂ ਨਿਕਲਦੇ ਆ, ਦੋਵੇਂ ਸ਼ੂਟਰ ਕਾਲਜਾਂ ਤੱਕ ਗਏ ਹੀ ਨਹੀਂ ਗੇ ਮੇਰਾ ਖਿਆਲ। ਛੋਟੀਆਂ ਨਸ਼ਿਆਂ 'ਚ ਪੈ ਕੇ ਘਰਾਂ ਤੋਂ ਬਾਗੀ ਹੋ ਗਏ ਤੇ ਇਹਨਾਂ ਦੇ ਕਾਬੂ ਆ ਕੇ ਥੋੜੇ ਪੈਸੇ ਦੇ ਕੇ ਇਹ ਫਿਰ ਖਰੀਦ ਲੈਂਦੇ ਆ ਉਹ ਵੀ ਸਾਡੇ ਕੰਮ ਕਰੋ ਜੇਲ੍ਹਾਂ 'ਚ। ਧੰਨਵਾਦ ਤੁਹਾਡਾ ਜੀ, ਮਾੜੀ ਗੱਲ ਹੋਈ ਬਹੁਤ। ਮਿਹਰਬਾਨੀ ਜੀ, ਖੁਸ਼ੀ ਵਾਲੀ ਕੋਈ ਗੱਲ ਨਹੀਂ ਇਹਦੇ। ਜੀ ਸਹੀ, ਬਿਲਕੁਲ, ਥੈਂਕ ਯੂ ਜੀ। ਸੋ ਐਨਕਾਊਂਟਰ ਸੋਲਿਊਸ਼ਨ ਨਹੀਂ, ਇਹ ਉੱਤਰ ਨਹੀਂ ਆ। ਚਲੋ ਹਾਂ, ਇਸ ਮਾਮਲੇ ਦੇ ਵਿੱਚ ਇਹ ਚੀਜ਼ ਹੁਣ ਵਾਪਰ ਗਈ ਆ। ਇੱਕ ਅਜੇ ਵੀ ਭਗੌੜਾ 6 ਸ਼ੂਟਰ ਦੱਸੇ ਜਾਂਦੇ ਸੀ ਨਾ ਪ੍ਰਵੀਨ, ਵੀ ਇਸ ਮਾਮਲੇ ਦੇ ਵਿੱਚ 3 ਦਿੱਲੀ ਪੁਲਿਸ ਦੇ ਕੋਲ ਆ, 2 ਪੰਜਾਬ ਪੁਲਿਸ ਦੇ ਹੱਥੇ ਆ ਸਕਦੇ ਸੀਗੇ। ਇਹਨਾਂ ਨੇ ਘੇਰਾ ਪਾਇਆ ਸੀਗਾ, ਪਰ ਮੁਕਾਬਲਾ ਉੱਥੇ ਜਿਹੜਾ ਉਹ ਆਮੋ ਸਾਹਮਣੇ ਹੋ ਗਿਆ ਤੇ ਪੰਜਾਬ ਪੁਲਿਸ ਨੇ ਕਹਿੰਦੇ ਵੀ ਉਹਨਾਂ ਨੂੰ ਢੇਰ ਕਰ ਦਿੱਤਾ, ਉੱਥੇ ਉਹਨਾਂ ਨੂੰ ਮਾਰ ਦਿੱਤਾ। ਦੋਨਾਂ ਦੀਆਂ ਲਾਸ਼ਾਂ ਜਿਹੜੀਆਂ ਦੇਖੀ ਗਈਆਂ, ਇੱਕ ਫੋਟੋ ਦੇ ਉੱਤੇ ਬੜੇ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਟਿੱਪਣੀਆਂ ਕੀਤੀਆਂ ਵੀ ਜਿਹੜੀ 47 ਸੀਗੀ ਉਸ ਦੇ
ਵੱਲ ਨੂੰ ਡਿੱਗੀ ਪਈ ਸੀ, ਉਹਦੇ ਵੱਲ ਨੂੰ ਮੂੰਹ ਜਿਹੜਾ ਉਹ ਸੀਗਾ। ਸੋ ਕਹਿੰਦੇ ਵੀ AK-47 ਵੀ ਉਹਨਾਂ ਨੇ ਬਰਸਟ ਮੋਡ ਦੇ ਉੱਤੇ ਕੀਤੀ ਹੋਈ ਸੀ, ਵੀ ਕਾਇੰਡ ਆਫ ਜਿੱਦਾਂ ਕਹਿ ਲਓ ਵੀ ਇੱਥੇ ਫੁੱਲੀ ਆਟੋਮੈਟਿਕ ਜਿਹਨੂੰ ਆਖ ਦਿੰਦੇ ਆ, ਵੀ ਉਸ ਪਾਸੇ ਵੱਲ ਨੂੰ ਜਿਹੜਾ ਉਹਨਾਂ ਨੇ ਇਸ ਦੇ ਵਿੱਚ ਕੀਤੀ ਸੀਗੀ। ਜਿੰਦਾ ਕਾਰਤੂਸ ਵੀ ਜਿਹੜੇ ਇਸ 'ਚ ਮਿਲੇ ਦੱਸੇ ਜਾਂਦੇ। 2 ਦਿਨ ਦੇ ਲਈ ਹੁਣ ਉੱਥੇ ਉਹਨਾਂ ਨੇ ਮੀਡੀਆ ਨੂੰ ਆਉਣ ਤੋਂ ਰੋਕ ਦਿੱਤਾ ਆ। ਉਹਨਾਂ ਨੂੰ ਪਤਾ ਹੈ ਵੀ ਮੀਡੀਆ ਕਿੱਦਾਂ ਆ। ਇੱਥੇ ਵੀ ਐਨਕਾਊਂਟਰ ਦੇ ਮੌਕੇ ਵੀ ਪ੍ਰਵੀਨ ਮੀਡੀਆ ਦਾ ਕੀ ਰੋਲ ਰਿਹਾ, ਉਸ ਦੇ ਉੱਤੇ ਵੀ ਆਪਾਂ ਜਿਹੜਾ ਨਾਲ ਦੇ ਨਾਲ ਗੱਲ ਕਰਾਂਗੇ। ਆਈ ਥਿੰਕ ਇੱਕ ਬ੍ਰੇਕ ਦਾ ਵੇਲਾ ਹੋ ਗਿਆ, ਬ੍ਰੇਕ ਹਾਂਜੀ ਲਈਏ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਇਸ ਐਨਕਾਊਂਟਰ ਦੇ ਨਾਲ ਜੁੜੀਆਂ ਹੋਈਆਂ ਹੋਰ ਗੱਲਾਂ ਉਸ ਦੇ ਉੱਤੇ ਵੀ ਆਪਾਂ ਚਰਚਾ ਕਰਾਂਗੇ। ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਤੁਹਾਡੇ ਹਿਸਾਬ ਦੇ ਨਾਲ ਇਹ ਠੀਕ ਹੋਇਆ? ਪੰਜਾਬ ਪੁਲਿਸ ਦੀ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਆ ਜਾਂ ਅਸੰਤੁਸ਼ਟ ਆ? ਕੀ ਤੁਸੀਂ ਚਾਹੁੰਦੇ ਸੀਗੇ ਵੀ ਇੱਕ ਜੇ ਫੜੇ ਜਾਂਦੇ ਜਾਂ ਐਨਕਾਊਂਟਰ ਹੋਇਆ ਠੀਕ ਆ? ਕਿਉਂਕਿ ਬੜਾ ਵਰਗ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਇਸ ਟਾਈਮ ਡਿਵਾਈਡਡ ਆ। ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 52 100 ਦੇ ਉੱਤੇ। ਸੋ ਤੇ ਮਿਲਦੇ ਆਪਾਂ ਇੱਕ ਬ੍ਰੇਕ ਤੋਂ ਬਾਅਦ। ਜੀ
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਜੋ ਦੋ ਸਿੱਧੂ ਮੂਸੇਵਾਲੇ ਦੇ ਕਾਤਲ ਕਹੇ ਜਾਂਦੇ ਆ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਉਹਨਾਂ ਦੇ ਐਨਕਾਊਂਟਰ ਦੇ ਬਾਰੇ ਜੋੜਦੇ ਹਾਂ ਅੱਜ ਕਰਮਜੀਤ ਸਿੰਘ ਜੀ ਨੂੰ ਤੇ ਫਿਰ ਗੱਲਬਾਤ ਨੂੰ ਤੋਰ ਦਿਆਂਗੇ। ਰਾਜ ਜੀ ਇੱਕ ਵਾਰ ਮੁੜ ਤੋਂ ਬ੍ਰੇਕ ਤੋਂ ਬਾਅਦ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਧੰਨਵਾਦ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਰਾਜ ਜੀ, ਸਾਡੇ ਨਾਲ ਇਸ ਚਰਚਾ ਦੇ ਵਿੱਚ ਗੱਲਬਾਤ ਕਰਨ ਦੇ ਲਈ ਜੁੜੇ ਹੋਏ ਨੇ ਗੁਰਦੀਪ ਗਿੱਲ ਤੇ ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਸ਼ਾਮਲ ਤੇ ਉਸ ਤੋਂ ਬਾਅਦ ਤੁਰਦੇ ਹਾਂ ਗੱਲਬਾਤ ਨੂੰ ਅੱਗੇ। ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮਤਲਬ ਆਪਣਾ ਇਹ ਚੱਲ ਰਿਹਾ ਮੰਥਨ ਚੱਲ ਰਿਹਾ ਰਾਈਟ ਵੀ ਮੇਨ ਥਿੰਗ ਦਾ ਭਾਈ ਕਿ ਤਾੜੀ ਇੱਕ ਹੱਥ ਨਾਲ ਤਾਂ ਵੱਜਦੀ ਨਹੀਂ, ਦੋਨਾਂ ਨੇ ਵੱਜਦੀ ਕਿਉਂਕਿ ਪੁਲਿਸ ਨੇ ਕੋਈ ਏਦਾਂ ਤਾਂ ਹੈ ਨਹੀਂ ਵੀ ਉਹਨਾਂ ਖਾਲੀ ਹੱਥ ਉਹਨਾਂ ਨੂੰ ਘੇਰ ਕੇ ਮਾਰਤਾ ਜੀ। ਤੇ ਮੈਂ ਤੁਹਾਨੂੰ ਥੋੜਾ ਪਿੱਛੇ ਲੈ ਸਕਦਾ 1991 ਦੀ ਮੇਰੀ ਹੱਡ ਬੀਤੀ ਸੁਣਾ ਦਿੰਦਾ ਤੁਹਾਨੂੰ ਜੀ। ਮੇਰੇ ਨਾਲ ਜੋ ਖੁਦ ਬੀਤੀ ਕੰਨ ਵਿੱਚ ਇਹਨਾਂ ਨੇ ਕੀ ਕੀਤਾ ਨਾ ਗੈਂਗਸਟਰ ਕੀ ਉਦੋਂ ਚਲੋ ਟੈਰਰਿਸਟ ਕਹਿੰਦੇ ਸੀਗੇ। ਇਹਨਾਂ ਨੇ ਮੇਰਾ ਕਜ਼ਨ ਕਿਡਨੈਪ ਕਰ ਲਿਆ 7 ਸਾਲ ਦਾ ਸਕੂਲੋਂ ਜੀ। ਆਪਣਾ ਸਿਸ ਦੇ ਟਾਈਮ ਪੰਜਾਬੀ ਜਲਦੀ ਛੁੱਟੀ ਕਹਿ ਦਿੰਦੇ ਆ ਉੱਥੇ। ਤੇ ਇਹਨਾਂ ਨੇ 10 ਲੱਖ ਦੀ ਫਰੌਤੀ ਮੰਗੀ ਸਭ ਜੀ। 10 ਲੱਖ ਦੀ ਫਰੌਤੀ ਮੰਗੀ ਤਾਂ ਉਹ ਚਾਚਾ ਜੀ ਦਾ ਲੜਕਾ ਸੀ, ਉਹਦੇ ਤੋਂ ਬੇਟੇ ਸੀਗੇ ਤੇ ਉਹਦੇ ਕਾਫੀ ਲੇਟ ਹੋਏ ਸੀ ਬੱਚੇ। ਚਾਚਾ ਜੀ ਨੂੰ ਅਸੀਂ ਪੁੱਛਿਆ ਵੀ ਦੇਖਿਓ ਵੀ ਕੀ ਕਰਕੇ ਹੁਣ ਆਪਾਂ ਪੈਸੇ ਦੇਈਏ ਜਾਂ ਕੀ ਕਰੀਏ। ਚਾਚਾ ਜੀ ਕਹਿੰਦਾ ਵੀ ਨਹੀਂ ਪੈਸੇ ਨਹੀਂ ਦੇਣੇ, ਆਪਾਂ ਇਹਨਾਂ ਨੂੰ ਫੜਨਾ। ਤੇ ਅਸੀਂ ਪੁਲਿਸ ਨਾਲ ਗੱਲ ਕੀਤੀ, ਪੁਲਿਸ ਮੁੱਕਰ ਗਈ ਕਿਉਂਕਿ ਪੁਲਿਸ ਤੋਂ ਡਰਦੀ ਬਹੁਤ ਸੀ ਵੀ ਅਸੀਂ ਨਹੀਂ ਜੀ ਇਹ ਕੰਮ ਤੁਹਾਡੇ ਨਾਲ ਜਾ ਕੇ ਕਰ ਸਕਦੇ। ਅਸੀਂ ਕਿਹਾ ਫਿਰ ਸਾਡੇ ਹਥਿਆਰ ਤਾਂ ਲੰਘਾ ਦਿਓ। ਉਹਨੇ ਫਿਰ ਸਾਡੇ ਹਥਿਆਰਾਂ ਦੀ ਖਾਤਰ 2 ਬੰਦੇ ਭੇਜਦੇ ਪੁਲਿਸ ਨੇ ਨਾਲ ਸਾਡੇ। ਅਸੀਂ 40 ਫਰੈਂਡ ਸੀਗੇ ਦੋਸਤ ਆਪਸ ਵਿੱਚ, ਸਾਰਾ ਸਾਡੇ ਕੋਲੇ ਅਸਲਾ ਆਪਦਾ ਹੀ ਸੀਗਾ ਜਿੰਨਾ ਸੀਗਾ। ਅਸੀਂ 10:30 ਵਜੇ ਤਾਂ ਸਾਨੂੰ ਉਹਨਾਂ ਟਾਈਮ ਤਾਂ ਹੀ ਭੱਠੇ ਤੇ 10:30 ਵਜੇ ਪਹੁੰਚ ਗਏ ਤੇ ਅਸੀਂ ਉਹ ਢਾਲੇ ਜੀ ਫੜ ਲਏ। ਗੋਲੀਆਂ ਲੱਗੀਆਂ ਉਹਨਾਂ ਦੇ, ਸਾਡੇ ਬੰਦੇ ਦੇ ਵੀ ਲੱਗੀ ਇੱਕ ਦੇ ਗੋਲੀ। ਤੇ ਪਰ ਹੁਣ ਕੀ ਕਰੋਗੇ ਤੁਸੀਂ, ਉਹਨਾਂ ਕੋਲੇ AK-47 ਸੀ, ਸਾਡੇ ਕੋਲ ਤਾਂ ਡਬਲ ਬੈਰਲ ਸੀਗੀਆਂ। ਤੇ ਫਿਰ ਉਸ ਤੋਂ ਬਾਅਦ ਚਲੋ ਮੁੰਡਾ ਛੁਡਾ ਲਿਆ, ਅਸੀਂ ਤਕੜੇ ਹੋ ਗਏ, ਸਾਡੇ ਕੋਲ ਤਾਂ ਕੋਈ ਆਇਆ ਨਹੀਂ। ਪਰ ਪੁਲਿਸ ਲੈ ਗਈ। 7 ਤੋਂ ਬਾਅਦ ਚ ਪੁਲਿਸ ਨੇ ਐਨਕਾਊਂਟਰ ਉਹਨਾਂ ਦਾ ਵੀ ਕੀਤਾ। ਮਤਲਬ ਇਹ ਤਾੜੀ ਇੱਕ ਹੱਥ ਨਾਲ ਵੱਜਦੀ ਨਹੀਂ। ਦੇਖੋ ਜੇ ਕੋਈ ਕ੍ਰਾਈਮ ਕਰੋਗੇ ਤਾਂ ਫਿਰ ਕ੍ਰਾਈਮ ਵਾਲੇ ਪਾਸੇ ਨੂੰ ਪੁਲਿਸ ਨੇ ਤਾਂ ਆਪਦਾ ਐਕਸ਼ਨ ਲੈਣਾ ਹੀ ਲੈਣਾ ਜੀ। ਮੇਰੀ ਤਾਂ ਇਹੀ ਰਾਏ ਆ ਭਾਜੀ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਵੀਰ ਜੀ ਕਾਲ ਕਰਨ ਦੇ ਲਈ। ਸੋ ਬਿਲਕੁਲ ਇਹ ਤਾਂ ਕਿਤੇ ਵੀ ਨਹੀਂ ਕੋਈ ਕਹਿੰਦਾ ਵੀ ਜਿਹੜੀ ਪੁਲਿਸ ਨੇ ਇਹ ਵਾਲਾ ਜਿਹੜਾ ਮੁਕਾਬਲਾ ਜਾਂ ਜਦੋਂ ਵੀ ਕੋਈ ਹੁੰਦਾ ਆ ਵੀ ਉਹ ਵੀ ਸਾਰੇ ਹੀ ਗਲਤ ਹੋਣਗੇ। ਪਰ ਇਹ ਜ਼ਰੂਰ ਆ ਵੀ ਜਿੱਦਾਂ ਪ੍ਰਵੀਨ ਹੁਣਾਂ ਨੇ ਵੀ ਹਵਾਲਾ ਦਿੱਤਾ, ਪੁਰਾਣੀਆਂ ਵੀ ਖਬਰਾਂ ਬਹੁਤ ਨੇ ਵੀ ਫੇਕ ਐਨਕਾਊਂਟਰ ਹੋ ਜਾਂਦੇ ਰਹੇ ਆ ਜਿਹਦੇ ਕਰਕੇ ਸਜ਼ਾਵਾਂ ਹੀ ਹੋਇਆ। ਰੀਸੈਂਟਲੀ ਇੱਕ ਰਿਟਾਇਰਡ ASI ਅਮਰੀਕ ਸਿੰਘ ਨੂੰ ਪ੍ਰਵੀਨ 1992 ਦੇ ਇੱਕ ਹੋਰ ਫੇਕ ਐਨਕਾਊਂਟਰ ਦੇ ਜਿਹੜੇ ਕੇਸ ਦੇ ਵਿੱਚ 10 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਸੀ। ਉਹ ਪੰਜਾਬ ਪੁਲਿਸ ਦਾ ਹੀ ਜਿਹੜਾ ਉਹ ਸੀਗਾ। ਜਿਹੜੇ ਦੌਰ ਦੀ ਇਹ ਗੱਲ ਕੀਤੀ ਆ ਉਹਨਾਂ ਦੌਰਾਂ ਦੇ ਵਿੱਚ ਤਾਂ ਅੰਤਾਂ ਦੇ ਜਿਹੜੇ ਫੇਕ ਐਨਕਾਊਂਟਰਾਂ ਦੇ ਗੱਲਾਂ ਜਿਹੜੀਆਂ ਉਹ ਹੋਈਆਂ ਆ ਉਸ ਦੇ ਵਿੱਚ ਜਿਹੜੀਆਂ ਹੋਈਆਂ ਆ। ਇਹ ਕੋਈ ਵੀ ਨਹੀਂ ਫਰਕ ਕਰਦਾ ਵੀ ਜੇ ਤੁਸੀਂ ਅਪਰਾਧ ਕਰੋਗੇ ਤਾਂ ਤੁਹਾਨੂੰ ਜਿਹੜਾ ਆ ਉਹ ਚੰਗਾ ਸਲੂਕ ਜਾਂ ਉਹ ਸਾਰੀਆਂ ਚੀਜ਼ਾਂ ਹੋਣਗੀਆਂ। ਲੋਕਾਂ ਨੇ ਤੁਹਾਨੂੰ ਉਸੇ ਹੀ ਨਜ਼ਰ ਦੇ ਨਾਲ ਦੇਖਣਾ ਆ। ਪਰ ਨਾਲ ਦੇ ਨਾਲ ਗੱਲ ਇਹ ਵੀ ਜਿਹੜੀ ਪ੍ਰਵੀਨ ਚੱਲਦੀ ਆ ਕਿ ਐਨਕਾਊਂਟਰ ਹੀ ਹਰ ਇੱਕ ਚੀਜ਼ ਦਾ ਹੱਲ ਹੋਣਾ ਚਾਹੀਦਾ ਆ। ਨਾਲ ਦੇ ਨਾਲ ਸਵਾਲ ਇੱਕ ਹੋਰ ਇਹ ਉੱਠ ਰਿਹਾ ਆ ਵੀ ਜਿਹੜੀ ਬਹੁ ਗਿਣਤੀ ਦੇ ਵਿੱਚ ਲੋਕਾਂ 'ਚ ਇਹ ਗੱਲ ਚੱਲ ਪਈ ਆ ਵੀ ਹਾਂ ਐਨਕਾਊਂਟਰ ਮੌਕੇ ਤੇ ਮਾਰ ਦੋ, ਉਹ ਸਾਰੀਆਂ ਚੀਜ਼ਾਂ ਕਰ ਦੇਣੀਆਂ। ਕੀ ਇਹ ਠੀਕ ਆ? ਕੀ ਉਹਦੇ ਵਿੱਚ ਇੱਦਾਂ ਤਾਂ ਨਹੀਂ ਵੀ ਆਪਾਂ ਪੁਲਿਸ ਨੂੰ ਇੰਨੀ ਕੁ ਖੁੱਲ੍ਹ ਦੇ ਰਹੇ ਹਾਂ ਵੀ ਕੱਲ੍ਹ ਨੂੰ ਕੋਈ ਗਲਤ ਵੀ ਇਹ ਚੀਜ਼ ਕਰਦੇ ਆ ਤਾਂ ਫਿਰ ਤੁਸੀਂ ਉਸ ਦੀ ਪਿੱਠ ਪਰੋਸਣ ਲੱਗ ਜਾਓ ਤੇ ਕਿਸੇ ਦਿਨ ਉਹ ਗੋਲੀ ਦੇ ਅੱਗੇ ਕੋਈ ਆਪਣਾ ਵੀ ਹੋ ਸਕਦਾ ਆ ਜਿਹਨੂੰ ਜਿਹਦੇ ਨਾਲ ਧੱਕਾ ਜਿਹੜਾ ਹੋ ਜਾਊਗਾ। ਸੋ ਆਪਾਂ ਨੂੰ ਇਸ ਚੀਜ਼ ਵੱਲ ਨੂੰ ਸਿਸਟਮ ਨੂੰ ਨਹੀਂ ਧੱਕਣਾ ਚਾਹੀਦਾ। ਇੱਦਾਂ ਦੀ ਨੌਬਤ ਨਾ ਆਵੇ, ਸਿਸਟਮ ਨੂੰ ਉਸ ਪਾਸੇ ਵੱਲ ਨੂੰ ਲੈ ਕੇ ਜਾਣ ਦੀ ਉਹ ਜ਼ਰੂਰਤ ਹੈਗੀ ਆ। ਦੇਖੋ ਧਾਲੀਵਾਲ ਨੇ ਜਿਹੜੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਡਾਇਰੈਕਟਰ ਨੇ ਜਾਂ ਕਹਿ ਲਓ ਕਿ ਮੇਨ
ਮੈਨੇਜਮੈਂਟ ਦੇ ਵਿੱਚ ਨੇ ਜਾਂ ਮੇਨ ਲੀਡ ਕਰਦੇ ਨੇ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਮੈਂ ਪਿਛਲੇ ਦਿਨੀ ਰਾਤ ਜੀ। ਉਹ ਕਹਿੰਦੇ ਕਿ ਅਸੀਂ ਮੈਂ ਹਮੇਸ਼ਾ ਆਪਦੀ ਟੀਮ ਨੂੰ ਕਹਿਣਾ ਕਿ ਮਿੱਥ ਕੇ ਨਹੀਂ ਜਾਣਾ ਤੁਸੀਂ ਕਿ ਐਨਕਾਊਂਟਰ ਕਰਨਾ ਹੈ। ਤੁਸੀਂ ਸਿਚੁਏਸ਼ਨ ਨੂੰ ਪੜ੍ਹਨਾ, ਜੇ ਬੰਦਾ ਸਰੈਂਡਰ ਕਰ ਰਿਹਾ ਤਾਂ ਤੁਸੀਂ ਉਹਨੂੰ ਮੌਕਾ ਦੇਣਾ ਕਿ ਉਹ ਸਰੈਂਡਰ ਕਰੇ। ਤਾਂ ਇਹਦਾ ਮਤਲਬ ਇੱਕ ਇਹ ਕੱਢ ਸਕਦੇ ਆਪਾਂ, ਦੋ ਮਤਲਬ ਨਿਕਲਦੇ ਉਹਨਾਂ ਦੀ ਇੱਕ ਛੋਟੀ ਜਿਹੀ ਗੱਲ ਚੋਂ। ਪਹਿਲੀ ਗੱਲ ਤਾਂ ਇਹ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਬੰਦਾ ਜਦੋਂ ਫੜਨ ਜਾਈਦਾ ਤਾਂ ਇੱਕ ਪੁਲਿਸ ਸਾਈਕੀ ਕਈ ਵਾਰੀ ਭਾਰੂ ਹੋ ਜਾਂਦੀ ਹੈ। ਵੀ ਆਪਾਂ ਐਨਕਾਊਂਟਰ ਕਰ ਦਈਏ। ਹਾਂਜੀ, ਪੁਲਿਸ ਹਥਿਆਰਬੰਦ ਫੋਰਸ ਜ਼ਰੂਰ ਆ, ਅਸੀਂ ਕਹਿੰਦੇ ਆ, ਪਰ ਪੁਲਿਸ ਨੂੰ ਜੋ ਸਿਸਟਮ ਕਹਿੰਦਾ ਹੈ, ਪੁਲਿਸ ਦਾ ਕੰਮ ਉੱਥੇ ਜਾ ਕੇ ਗਨ ਖੋਲਣਾ ਨਹੀਂ ਹੈ। ਉਹ ਕਹਿੰਦੇ ਕਿ ਕਈ ਵਾਰੀ ਸਾਨੂੰ ਬੰਦਾ ਪਤਾ ਹੁੰਦਾ ਸਾਨੂੰ ਕਿ ਇਹਦੇ ਕੋਲ ਕੱਟਾ ਕੁੱਟਾ ਹੋਊਗਾ, 5-6 ਫਾਇਰ ਕੱਢ ਕੇ ਥੱਕ ਕੇ ਤੇ ਮੁੜ ਕੇ ਆਪੇ ਬਾਹਰ ਆ ਜਾਂਦੇ ਕਮਰੇ ਦੇ ਵਿੱਚੋਂ। ਸਾਡੇ ਨਾਲ ਹੋਇਆ ਕਹਿੰਦੇ। ਪਰ ਕਈ ਵਾਰੀ ਕਹਿੰਦੇ ਕਿ ਸਿਚੁਏਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ, ਕਿਸੇ ਪੁਲਿਸ ਵਾਲੇ ਨੂੰ ਅਗਵਾ ਕਰ ਲਿਆ ਜਾਂ ਪੁਲਿਸਮੈਨ ਫਸ ਗਿਆ ਕਿਤੇ, ਆਸੇ ਪਾਸਿਓਂ ਦੋ ਥਾਂ ਸ਼ੂਟਿੰਗ ਹੋ ਰਹੀ ਹੈ, ਲਗਾਤਾਰ ਗੋਲੀਆਂ ਚੱਲ ਰਹੀਆਂ, ਤਾਂ ਫਿਰ ਉੱਥੇ ਕਹਿੰਦੇ ਸਾਨੂੰ ਡਿਸੀਜਨ ਲੈਣਾ ਪੈਂਦਾ ਮੌਕੇ ਤੇ। ਤਾਂ ਦੂਜੀ ਗੱਲ ਦਾ ਇਹਦਾ ਮਤਲਬ ਇਹ ਨਿਕਲਦਾ ਕਿ ਕਈ ਵਾਰੀ ਮੌਕੇ ਤੇ ਹਾਲਾਤ ਬਣ ਜਾਂਦੇ ਆ ਕਿ ਉੱਥੇ ਐਨਕਾਊਂਟਰ ਹੋ ਜਾਂਦਾ ਹੈ। ਸੋ ਹਰ ਐਨਕਾਊਂਟਰ ਨੂੰ ਤਾਂ ਤੁਸੀਂ ਸ਼ੱਕੀ ਨਹੀਂ ਕਹਿ ਸਕਦੇ, ਪਰ ਹਰ ਐਨਕਾਊਂਟਰ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਤਾਂ ਦੀ ਸਿਚੁਏਸ਼ਨ ਬਣ ਗਈ ਸੀ। ਭਾਰਤ ਦੇ ਵਿੱਚ ਐਵੇਂ ਰਿਪੋਰਟਾਂ ਕੱਢ ਕੇ ਅਸੀਂ ਕੋਟ ਨਹੀਂ ਕਰਦੇ ਕਿ ਭਾਰਤ ਦੇ ਵਿੱਚ ਹਰ ਦੂਜਾ ਐਨਕਾਊਂਟਰ ਸ਼ੱਕੀ ਹੈ। ਇਹ ਤਾਂ ਕਿਉਂਕਿ ਸਟੱਡੀਜ਼ ਆਉਂਦੀਆਂ ਰਹਿੰਦੀਆਂ ਨੇ। ਜੇ ਇੱਥੇ ਵੀ ਕਈ ਤਰ੍ਹਾਂ ਦੇ ਸਵਾਲ ਨੇ, AK-47 ਦੀ ਜਿਹੜੀ ਤੁਸੀਂ ਪੋਜੀਸ਼ਨ ਤੇ ਸਵਾਲ ਕੀਤਾ, ਜਾਂ ਕਈ ਲੋਕ ਕਹਿ ਰਹੇ ਨੇ ਕਿ ਗੱਡੀ ਛੱਡ ਕੇ ਗਈ ਹੈ ਉਹਨਾਂ ਨੂੰ ਸਵੇਰੇ ਤੜਕੇ, ਹੁਣ ਗੱਡੀ ਕਿਹਦੀ ਸੀ, ਕਿਵੇਂ ਉਹ ਪਹੁੰਚੇ ਉਸ ਤੋਂ ਬਾਅਦ। ਜੇ ਸਭ ਤੋਂ ਵੱਡਾ ਸਵਾਲ ਤੇ ਇਹ ਹੈ ਕਿ ਬਾਰਡਰ ਸਿਕਿਉਰਿਟੀ ਫੋਰਸ ਕੋਲੇ ਇਹ ਕਹਿੰਦੇ 50 ਕਿਲੋਮੀਟਰ ਦਾ ਘੇਰਾ, 10 ਕਿਲੋਮੀਟਰ ਦੇ ਵਿੱਚ ਗੈਂਗਸਟਰ ਬੈਠੇ, ਫਿਰ ਇਹਦਾ ਮਤਲਬ BSF ਵਾਲਾ ਤਾਂ ਨੈਟਵਰਕ ਤਾਂ ਫੇਲ ਆ ਤੁਹਾਡਾ ਜੀ। ਸੋ ਸਾਡੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ, ਉਸ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਵਰਿੰਦਰ ਸਿੰਘ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਜਾਣਿਆਂ ਨੂੰ ਜੀ। ਹਾਂਜੀ, ਇਹਦੇ ਤੇ ਜੀ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੁੰਦਾ ਹਾਂ। ਉਸ ਵੇਲੇ ਕਾਂਗਰਸ ਦਾ ਰਾਜ ਸੀਗਾ ਜੀ, ਤੇ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਉਹ ਇੱਕ ਵਾਰੀ ਕਥਾ ਵਿੱਚ ਕਿਹਾ ਵੀ ਜੋ ਪਿੰਡਰਾਂ ਵਾਲੇ ਉਹਨਾਂ ਨਾਲ ਹੋਇਆ ਕਿ ਅੰਦਰ ਚਲੇ ਗਏ ਤਾਂ ਤੁਸੀਂ ਉਹ ਪੂਰੀ ਬਿਲਡਿੰਗ ਢਾਹ ਦਿੱਤੀ। ਉਹਨਾਂ ਨੇ ਕੋਈ ਐਗਜ਼ਾਮਪਲ ਦਿੱਤੀ ਸੀ ਪਿਛਲੀ ਕੋਈ ਮੁਸਲਮਾਨ ਟਾਈਮ ਦੀ, ਤੇ ਉਹਨਾਂ ਨੇ ਵੀ ਬਿਲਡਿੰਗ ਨੂੰ ਘੇਰਾ ਪਾ ਲਿਆ। ਤਾਂ ਹੁਣ ਤੁਸੀਂ ਜਦੋਂ ਘੇਰਾ ਪਾ ਲਿਆ ਸਾਰੇ ਪਾਸਿਓਂ, ਤੁਸੀਂ ਰੋਟੀ ਪਾਣੀ ਜਾਂ ਕੁਛ ਵੀ ਲਾਈਟ ਸਾਰਾ ਕੁਛ ਅੰਦਰ ਜਾਣੋਂ ਬੰਦ ਹੋ ਗਿਆ, ਤਾਂ ਅੰਦਰ ਬੈਠਾ ਬੰਦਾ ਕਿੰਨਾ ਚਿਰ ਕੱਢ ਲਊਗਾ। ਤੇ ਇਹ ਚੀਜ਼ ਉੱਥੇ ਅਕਾਲ ਤਖ਼ਤ ਤੇ ਵੀ ਕੀਤੀ ਜਾ ਸਕਦੀ ਸੀ। ਜੇ ਚੀਜ਼ ਦਾ ਉਸ ਵੇਲੇ ਸਰਕਾਰ ਨੂੰ ਕੋਈ ਜਵਾਬ ਨਹੀਂ ਉਗੜਿਆ, ਤਾਂ ਉਸ ਤੋਂ ਬਾਅਦ ਉਹਨਾਂ ਨੂੰ 10 ਸਾਲ ਤੰਗ ਕੀਤਾ ਗਿਆ। ਤੇ ਬਾਕੀ ਦੇਖੋ ਜੀ, ਹੁਣ ਨੂੰ ਤਾਂ ਬਹੁਤ ਕੁਛ ਹੋ ਸਕਦਾ ਜੇ ਆਪਾਂ ਕਰਨਾ ਚਾਹੀਏ, ਪਰ ਹੁਣ ਇਹ ਟਰੈਂਡ ਹੀ ਕੁਛ ਏਦਾਂ ਦਾ ਬਣ ਗਿਆ ਆ ਤੇ ਬਈ ਉਹ ਤੁਸੀਂ ਮੁਕਾਬਲਾ ਕਰੋ ਤੇ ਤਰੱਕੀਆਂ ਲੈ ਜਾਓ। ਬਾਕੀ ਮੈਂ ਤਾਂ ਇਹ ਕਹਿਣਾ ਵੀ ਪੁਲਿਸ ਦੇ ਵਿੱਚ ਰੀਫਾਰਮ ਹੋਣਾ ਜ਼ਰੂਰੀ ਆ, ਤੇ ਕੁਛ ਹੀ ਜਿਹੜੇ ਸਾਡੇ ਬੰਦੇ ਕੁਛ ਵੀ ਅਦਾਰਿਆਂ 'ਚ ਥੋੜ੍ਹੀ ਹੀ ਆ ਗਿਣਤੀ ਜਿਹੜੇ ਸਹੀ ਆ, ਸੱਚ ਨੂੰ ਸਮਝਦੇ, ਪਰਮਾਤਮਾ ਦਾ ਖੌਫ ਆ, ਨਹੀਂ ਤਾਂ ਬਸ ਪਰਮਾਤਮਾ ਭੁੱਲਾ ਆ। ਤੇ ਬਸ ਆਹ ਕੁਛ ਸਾਡੇ ਸਾਹਮਣੇ ਦੇਖਣ ਨੂੰ ਮਿਲੀ ਜਾਂਦਾ। ਬਾਕੀ ਕਿਹਨੇ ਕੀਤਾ ਉਹ ਵੀ ਸਾਨੂੰ ਪਤਾ, ਕਿਉਂ ਇੰਨੇ ਗੈਂਗਸਟਰ ਵਧੇ ਆ ਉਹ ਪਤਾ ਹੀ ਆ, ਉਹਨਾਂ ਚ ਆਪਾਂ ਨਾ ਜਾਈਏ। ਪਰ ਮੇਰੇ ਹਿਸਾਬ ਨਾਲ ਰੀਫਾਰਮ ਹੋ ਜਾਵੇ ਤਾਂ ਜ਼ਿਆਦਾ ਵਧੀਆ ਆ। ਕੀ ਗੱਲ ਦਿੱਲੀ ਵਾਲੇ ਕਿਉਂ ਕਾਹਤੇ ਦਿੱਲੀ ਦੀ ਪੁਲਿਸ ਕਿਉਂ ਵਧੀਆ ਗਿਣੀ ਜਾਂਦੀ ਆ ਨਾ, ਸਾਡੀ ਕਿਉਂ ਮਾੜੀ ਹੋ ਗਈ ਆ? ਤੇ ਬਸ ਉਹਦੇ ਵਿੱਚ ਥੋੜਾ ਜਿਹਾ ਚੇਂਜ ਆ ਜਾਵੇ ਆਉਣ ਵਾਲੇ ਦਿਨਾਂ 'ਚ। ਤੇ ਬਾਕੀ ਸਾਡਾ ਪੜ੍ਹਾਈ ਦਾ ਕੀ ਹਾਲ ਚਾਲ ਰਿਹਾ? ਹੁਣ ਇਹ ਜ਼ਿਆਦਾਤਰ ਗੈਂਗਸਟਰ ਮੋਸਟਲੀ ਤਾਂ ਇਹੀ ਹੁੰਦਾ ਕਿ ਜਿਹੜੇ ਪੜ੍ਹੇ ਨਹੀਂ ਹੈਗੇ ਉਹਨਾਂ ਨੂੰ ਕੰਮ ਨਹੀਂ ਮਿਲਿਆ। ਜੇ ਇਹ ਚੀਜ਼ਾਂ ਹੋਣ ਤਾਂ ਉਹ ਪੁੱਠੇ ਪਾਸੇ ਨੂੰ ਬੰਦਾ ਜਾਂਦਾ ਨਹੀਂ ਜਾਂਦਾ। ਥੈਂਕ ਯੂ ਜੀ, ਥੈਂਕ ਯੂ ਵਰਿੰਦਰ ਜੀ, ਥੈਂਕ ਯੂ। ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਨਿਰਮਲ ਸਿੰਘ, ਨਿਰਮਲ ਸਿੰਘ ਜੀ ਤੁਸੀਂ ਆਉਣੇ ਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਪੁਲਿਸ ਹੈਗੀ ਆ ਉਹ ਵੀ ਪਰਫੈਕਟ ਨਹੀਂ ਗੀ ਜੀ। ਆਵਾਜ਼ ਘੱਟ ਕਰ ਪਿੱਛੋਂ ਆਪਣੇ ਰੇਡੀਓ ਦੀ ਆਵਾਜ਼ ਬੰਦ ਕਰ ਦਿਓ। ਹਾਂਜੀ, ਪਰ ਨੇਚਰ ਆਫ ਦੀ ਕੇਸ ਕੀ ਆ, ਜੇ ਉਹਨਾਂ ਨੂੰ ਮਾਰ ਦਿੱਤਾ ਗਿਆ ਤਾਂ ਉਹਨੇ ਵੀ ਕਿਸੇ ਨੂੰ ਮਾਰਿਆ ਕਿ ਨਹੀਂ ਮਾਰਿਆ ਜੀ? ਠੀਕ ਹੈ। ਇਸ ਕਿਹੜੇ ਬੈਲ ਐਲੀਮੈਂਟਸ ਹੈਗੇ ਆ ਉਹ ਖਤਮ ਹੋਣੇ ਚਾਹੀਦੇ ਆ, ਨਹੀਂ ਤਾਂ ਉਹ ਹੋਰ ਗੰਦ ਪਾ ਦੇਣਗੇ। ਠੀਕ ਹੈ, ਪਰ ਪੁਲਿਸ ਦੀ ਗੋਲੀ ਨਾਲ ਖਤਮ ਹੋਣੇ ਚਾਹੀਦੇ ਤੁਸੀਂ ਕਹਿੰਦੇ ਹੋ? ਨਹੀਂ, ਗੋਲੀ ਨਾਲ ਨਹੀਂ ਹੋਣੇ ਚਾਹੀਦੇ। ਹਾਂਜੀ,
ਠੀਕ ਹੈ, ਤੁਹਾਡਾ ਪੱਖ ਜਿਹੜਾ ਹੈਗਾ ਵੀ ਸੁਧਾਰ ਹੋਣਾ ਚਾਹੀਦਾ। ਮੈਂ ਪਹਿਲਾਂ ਕਹਿ ਚੁੱਕਾ ਵੀ ਪੁਲਿਸ ਵੀ ਜਿਹੜੀ ਉਹ ਪਰਫੈਕਟ ਨਹੀਂ ਗਈ, ਉਹਦੇ ਵਿੱਚ ਸੁਧਾਰ ਦੀ ਬਹੁਤ ਲੋੜ ਆ। ਜਿਹੜਾ ਤੁਸੀਂ ਗੱਲ ਕਰ ਰਹੇ ਹੈਗੇ ਆ ਵੀ ਇਹਨਾਂ ਨੇ ਵੀ ਕਿਸੇ ਨੂੰ ਮਾਰਿਆ ਕਿ ਨਹੀਂ ਮਾਰਿਆ ਇਹਨਾਂ ਨੇ, ਜੀ ਜੇ ਇਹਨਾਂ ਨੂੰ ਮਾਰ ਦਿੱਤਾ ਗਿਆ ਤਾਂ ਕੀ ਕਹਿ ਰਿਹਾ ਗਿਆ? ਬੈਲ ਐਲੀਮੈਂਟਸ ਜਿਹੜੇ ਆ ਇਹਦਾ ਪ੍ਰਭਾਵ ਸਮਾਜ ਦੇ ਵਿੱਚ ਕੀ ਪੈਂਦਾ ਹੈ? ਇਹ ਸਮਾਜ ਨਹੀਂ ਫਿਰ ਆਪਾਂ ਨਿਰਮਲ ਸਿੰਘ ਜੀ ਇੱਕ ਬੈਡ ਐਲੀਮੈਂਟ ਨੂੰ ਤੁਸੀਂ ਉੱਠਣੀ ਕਿਉਂ ਦਿੰਦੇ ਹੋ? ਕਿਉਂ ਤੁਹਾਡੇ ਨਹੀਂ ਇੱਕ ਇੱਥੇ ਮੈਂ ਇਹਨਾਂ ਨੂੰ ਇਹ ਵੀ ਸਵਾਲ ਪੁੱਛਣਾ ਨਿਰਮਲ ਸਿੰਘ ਜੀ, ਇੱਕ ਸਵਾਲ ਦਾ ਇਹ ਵੀ ਜਵਾਬ ਦਿਓ ਵੀ ਫਿਰ ਆਪਾਂ ਜਿਹੜੇ ਸੁਧਾਰ ਘਰ ਨਾਂ ਦੇ ਉੱਤੇ ਬਣਾਏ ਉਹ ਕਾਹਤੇ ਬਣਾਏ ਆ? ਜ਼ਰੂਰੀ ਨਹੀਂ ਵੀ ਸਮਾਜ ਹੀ ਉਹਨਾਂ ਨੂੰ ਪੈਦਾ ਕਰਦਾ ਆ, ਜਾਂ ਉਹ ਉਹਦੇ ਆਪਣੇ ਵੀ ਕੋਈ ਆਪਣਾ ਫਾਲਟ ਵੀ ਹੁੰਦੇ ਆ, ਇਕੱਲਾ ਸਮਾਜ ਹੀ ਨਹੀਂਗਾ ਉਹਨਾਂ ਨੂੰ ਪੈਦਾ ਕਰਦਾ। ਨਹੀਂ ਨਿਰਮਲ ਸਿੰਘ ਜੀ, ਫਿਰ ਆਪਾਂ ਸੁਧਾਰ ਘਰ ਜਿਹੜੀਆਂ ਜੇਲਾਂ ਆ ਉਹ ਕਾਹਦੇ ਵਾਸਤੇ ਬਣਾਈਆਂ? ਕੀ ਆਪਾਂ ਆ ਇਹ ਨਹੀਂ ਤੁਸੀਂ ਨਹੀਂ ਨਿਰਮਲ ਸਿੰਘ ਜੀ ਪਲੀਜ਼ ਮੇਰੀ ਗੱਲ ਸੁਣ ਲਓ ਇੱਕ ਵਾਰੀ, ਫਿਰ ਮੇਰੀ ਗੱਲ ਸੁਣ ਲਓ ਪਲੀਜ਼। ਜੇ ਤੁਸੀਂ ਸੁਣਨਾ ਚਾਹੁੰਦੇ ਆ ਕਿ ਜੇ ਸਿਰਫ ਆਪਣੀ ਤੁਸੀਂ ਕਹਿਣੀ ਆ, ਤੁਸੀਂ ਸੁਣੋਗੇ ਗੱਲ ਨੂੰ? ਨਹੀਂ ਸੁਣਨੀ ਇਹਨਾਂ ਨੇ, ਚਲੋ ਠੀਕ ਆ, ਕੋਈ ਗੱਲ ਨਹੀਂ। ਸੋ ਇੱਥੋਂ ਇਹ ਜਦੋਂ ਬੰਦਾ ਨਾ ਆਪਾਂ ਇੱਕੋ ਚੀਜ਼ ਦੇ ਹਿਸਾਬ ਦੇ ਨਾਲ ਚੱਲਦੇ। ਹੁਣ ਦੇਖੋ ਜਿਹੜੀ ਇਹਨਾਂ ਨੇ ਗੱਲ ਕੀਤੀ ਬੈਲ ਐਲੀਮੈਂਟ ਜਿਹੜੇ ਖਤਮ ਹੋ ਜਾਣੇ ਚਾਹੀਦੇ ਆ, ਕਿ ਗੋਲੀ ਦਾ ਅੱਖ ਦੇ ਬਦਲੇ ਅੱਖ ਵਾਲੀ ਗੱਲ ਹੋ ਗਈ ਨਾ। ਫਿਰ ਉਹ ਚੀਜ਼ ਜਿੱਦਾਂ ਪ੍ਰਵੀਨ ਆਖਿਆ ਜਾਂਦਾ ਆ, ਬੈਡ ਐਲੀਮੈਂਟ ਖਤਮ ਹੋਣੇ ਚਾਹੀਦੇ ਆ। ਬੈਡ ਐਲੀਮੈਂਟ ਕਿਉਂ ਹੋ ਰਹੇ? ਇਕੱਲਾ ਸਮਾਜ ਜ਼ਿੰਮੇਵਾਰ ਨਹੀਂ, ਕਿਸੇ ਦਾ ਆਪਣਾ ਵੀ ਹੁੰਦਾ। ਹਾਂਜੀ, ਇਸ ਚੀਜ਼ ਦੇ ਨਾਲ ਕੋਈ ਦੋ ਰਾਵਾਂ ਨਹੀਂ। ਕੀ ਆਪਾਂ ਨੂੰ ਇਹਦਾ ਮਤਲਬ ਇਹ ਆ ਵੀ ਜੇ ਕੋਈ ਅਪਰਾਧ ਦੀ ਦੁਨੀਆ 'ਚ ਇੱਕ ਵਾਰੀ ਚਲਾ ਗਿਆ ਉਹ ਮੁੱਖ ਧਾਰਾ 'ਚ ਮੁੜ ਕੇ ਆ ਨਹੀਂ ਸਕਦਾ? ਕੀ ਉਹਨੂੰ ਕੋਈ ਦੂਜਾ ਚਾਂਸ ਜਿਹੜਾ ਹੈ ਉਹ ਨਹੀਂ ਮਿਲਣਾ ਚਾਹੀਦਾ ਕਿਸੇ ਨੂੰ ਵੀ? ਚਲੋ ਇਸ ਮਾਮਲੇ ਦੀ ਨਹੀਂ ਮੈਂ ਗੱਲ ਕਰਦਾ, ਮੈਂ ਉਹ ਇੱਕ ਜਰਨਲ ਜਿਹੜੀ ਉਹ ਆਪਾਂ ਇੱਕ ਗੱਲ ਕਰਦੇ ਆ ਕਿ ਕਿਸੇ ਨੂੰ ਦੂਜਾ ਚਾਂਸ ਨਹੀਂ ਮਿਲਣਾ ਚਾਹੀਦਾ। ਕੀ ਨਿਰਮਲ ਸਿੰਘ ਜੀ ਤੁਹਾਡੇ ਕੋ ਜਾਂ ਮੇਰੇ ਕੋ, ਪ੍ਰਵੀਨ, ਕਦੀ ਤੁਹਾਡੇ ਕੋ ਕਦੀ ਕੋਈ ਗਲਤੀ ਨਹੀਂ ਹੋਈ? ਕੀ ਸਾਨੂੰ ਦੂਜਾ ਚਾਂਸ ਨਹੀਂ ਮਿਲਣਾ ਚਾਹੀਦਾ ਸੀਗਾ? ਕੀ ਸਾਡਾ ਇਹਦਾ ਮਤਲਬ ਇਹ ਆ ਵੀ ਉੱਥੇ ਜਿਹੜਾ ਖਤਮ ਕਰ ਦਈਏ? ਇਹ ਵਿਚਾਰ ਜਿਹੜੇ ਆ ਨਾ, ਇਹ ਜਦੋਂ ਵਿਚਾਰ ਤੁਹਾਡਾ ਗਲਤ ਭਾਰੀ ਹੋ ਜਾਂਦਾ, ਇਹ ਟੋਟਲੀ ਗਲਤ ਆ। ਜਿਹਨੇ ਮਾੜਾ ਕੀਤਾ ਉਸ ਨੂੰ ਉਸ ਦਾ ਭੋਗਣਾ ਪੈਣਾ ਆ। ਫਿਰ ਇਹਦੇ ਵਿੱਚ ਅਦਾਲਤਾਂ ਕਾਹਤੇ ਬਣਾਈਆਂ ਜੀ? ਤੁਸੀਂ ਕਾਹਤੇ ਜਿਹੜੀਆਂ ਧਾਰਾਵਾਂ ਜਿਹੜੀਆਂ ਉਹਦੇ ਵਿੱਚ ਉਹ ਰੱਖੀਆਂ ਹੋਈਆਂ ਆ ਵੀ ਕਤਲ ਦਾ ਆ, ਕਤਲ ਕਰਨ ਦੀ ਕੋਸ਼ਿਸ਼ ਦਾ ਆ, ਜਾਂ ਉਹ ਸਾਰੀਆਂ ਚੀਜ਼ਾਂ ਕਾਹਤੇ ਬਣਾਈਆਂ? ਫਿਰ ਤਾਂ ਇੱਕ ਹੀ ਰੱਖੋ, ਜੇ ਮਾਰੀ ਆ ਜੀ ਤੁਸੀਂ ਵੀ ਮਾਰ ਦਿਓ। ਇਹਦੇ ਵਿੱਚ ਮਾੜਾ ਕੀ ਹੋਇਆ? ਮਾੜਾ ਇਹ ਹੋਇਆ ਜੀ ਗਾਂ ਤੋਂ ਕਿਸੇ ਨੂੰ ਇਹ ਨਹੀਂ ਆ ਵੀ ਮੈਨੂੰ ਕਿਤੇ ਜਸਟਿਸ ਮਿਲ ਸਕਦਾ ਆ। ਜੇ ਬਾਅਦ ਦੇ ਵਿੱਚ ਗੋਲੀ ਕਿਸੇ ਦੇ ਕਾਤਲ ਨੂੰ ਵੱਜ ਗਈ ਤਾਂ ਵੱਜ ਗਈ, ਜੇ ਨਹੀਂ ਵੱਜੀ ਤਾਂ ਮਤਲਬ ਉਹ ਠੀਕ ਆ, ਉਹਨੂੰ ਕੁਛ ਵੀ ਨਹੀਂ ਆਪਾਂ ਜਿਹੜਾ ਉਹ ਕਰਨਾ। ਸੋ ਇਹ ਏਦਾਂ ਨਹੀਂ। ਫਿਰ ਆ ਜਿਹੜੇ ਵਿੱਚ ਵਿਚਾਲੇ ਚੀਜ਼ਾਂ ਰੱਖੀਆਂ ਆ, ਉਹਦਾ ਮਕਸਦ ਕੋਈ ਨਹੀਂ ਰਹਿ ਜਾਂਦਾ। ਨਿਰਮਲ ਸਿੰਘ ਜੀ, ਇਸ ਚੀਜ਼ ਨੂੰ ਆਪਾਂ ਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਜੀ। ਸਾਡੇ ਨਾਲ ਯੂਪੀ ਤੋਂ ਜੁੜੇ ਹੋਏ ਨੇ ਗੈਰੀ ਜੀ, ਉਹਨਾਂ ਦੀ ਰਾਏ ਨੂੰ ਵੀ ਸ਼ਾਮਲ ਕਰਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਰਾਜ ਕਰਨਵੀਰ ਜੀ, ਗੱਲਾਂ ਤਾਂ ਬਹੁਤ ਹੈਗੀਆਂ ਭਾਜੀ। ਪਿਛਲੀ ਵੀਕੇ ਇੱਥੇ ਆਪਣੇ ਰੇਡੀਓ ਤੇ ਆਪਣੇ ਗੱਜਣ ਸਿੰਘ ਜੀ ਹੁਣੀ, ਚਲੋ ਮੈਂ ਨਾਮ ਉਹਦਾ ਲੈਣਾ ਨਹੀਂ ਸੀ ਚਾਹੀਦਾ ਜੀ, ਉਹਨਾਂ ਨੇ ਉਹ ਹਮੇਸ਼ਾ ਹੀ ਲਾਈਵ ਲੈਂਦੇ ਆ, ਸਾਰਿਆਂ ਨੂੰ, MLA ਨੂੰ ਵੀ ਲੈਂਦੇ ਆ, ਤੇ ਹੋਰ ਵੀ। ਉਦੋਂ ਉਹਨਾਂ ਨੇ ਪਿੰਕੀ ਕੈਟ ਜਿਹੜਾ ਉਹਨੂੰ ਲਿਆ ਲਾਈਵ, ਉਹਨੇ ਉਹਦੀ ਬਾਕੀ ਗੱਲਾਂ ਚਲੋ ਛੱਡੋ ਉਹਦੀਆਂ, ਕਿ ਉਹਦੀ ਮੈਂ ਇੱਕੋ ਹੀ ਗੱਲ ਜਿਹੜੀ ਉਦੋਂ ਸੁਣੀ, ਕਹਿੰਦਾ ਤੁਸੀਂ ਪਿਛਲੇ ਦੌਰ ਨੂੰ ਜਿਹੜਾ 1992 ਵਾਲਾ ਹੋਰ ਸਾਰੇ ਦੌਰ ਭੁੱਲ ਜਾਓਗੇ ਜਿਹੜਾ ਹੁਣ ਗਾਹ ਸਟਾਰਟ ਹੋਣ ਵਾਲਾ। ਤੇ ਕਹਿਣ ਦਾ ਭਾਵ ਵੀ ਜਿੱਦਾਂ ਜਿਹੜਾ ਮੁੰਡਾ ਆਪਣਾ ਦੀਪ ਸਿੱਧੂ, ਉਸ ਤੋਂ ਬਾਅਦ ਫਿਰ ਜਿਹੜਾ ਅੰਬੀਆਂ ਵਾਲਾ ਸੰਦੀਪ, ਉਹ ਸੰਦੀਪ ਦੇ ਚਲੋ ਮੈਂ ਭਾਜੀ ਗੈਸ ਸੇਵ ਦਾ ਕੰਮ ਕਰਦਾ, ਇਲੈਕਟ੍ਰੀਸ਼ੀਅਨ ਵੀ ਆ ਇੱਥੇ ਯੂਕੇ ਦੇ ਵਿੱਚ, ਤਾਂ ਅਸੀਂ ਘਰ ਕਰ ਜਾਂਦੇ ਆ। ਉਹਦੇ ਵਿਚਾਰੇ ਦੇ ਮੈਂ ਹਫ਼ਤਾ ਪਹਿਲਾਂ ਕੰਮ ਕਰਕੇ ਆਇਆ ਘਰੇ, ਸਾਰਾ ਹੀ। ਤੇ ਇੰਨਾ ਮੁੰਡਾ ਚੰਗਾ ਕਿ ਉਹਦਾ ਘਰ ਸਾਰਾ ਵੀ ਜਾਣੀ ਇੱਥੇ ਵੀ ਸਾਡੇ ਨਾਲ ਅਸੀਂ ਰਹਿੰਦੇ ਆ, ਟੂਰਨਾਮੈਂਟ ਤੇ ਵੀ ਜਾਂਦੇ ਆ, ਫਰੈਂਡਾਂ ਵਾਂਗੂ ਰਹਿੰਦੇ ਸੀਗੇ ਵੀ। ਏਦਾਂ ਦਾ ਕਿਤੇ ਕੋਈ ਲਿੰਕ ਨਹੀਂ ਸੀਗਾ। ਇਹ ਨਾਮ ਜਿੱਦਾਂ ਚੁਣੇ ਗਏ, ਦੀਪ ਸਿੱਧੂ, ਸੰਦੀਪ, ਸ਼ੁਭਦੀਪ, ਇਹ ਸਾਰਾ ਕੁਛ ਹੀ। ਫਿਰ ਭਾਜੀ ਇੱਥੋਂ ਆਪਣੇ ਇੱਕ ਮੁੰਡਾ ਸਾਡੇ ਕੋਲੋਂ ਹੀ ਫਰੈਂਡ ਹੀ ਆ, ਉਹ ਚਲ ਗਿਆ ਵਾਪਸ ਇੰਡੀਆ, ਮੁੜ ਗਿਆ। ਉਹ ਮੁੜਿਆ ਕਿੱਦਾਂ? MP ਇੱਕ ਉਹਦਾ ਯਾਰ ਦੋਸਤ ਸੀਗਾ, ਉਹਨੇ ਸੱਦ ਲਿਆ ਚੰਡੀਗੜ੍ਹ ਕੋਠੀ ਦੇਤੀ ਆਪਦੀ ਖਾਲੀ, ਸਿਰਫ ਕਿ ਕੰਮ ਕੀ ਕਰਾਉਣੇ? ਐਨਕਾਊਂਟਰ ਕਰਾਉਣੇ। ਬੰਦੇ ਜਿਹੜੇ ਉਹਨਾਂ ਨੇ ਕਹਿਣਾ ਮਾਰਨੇ ਆ। ਫਿਰ ਇਹਨਾਂ ਨੂੰ ਉਹ ਆਪ ਮੂੰਹ ਦਾਦਾ ਕਹਿੰਦਾ ਸਾਨੂੰ ਕਹਿ ਦਿੰਦੇ ਆ ਵੀ ਜਾਂ ਤੁਸੀਂ ਬੰਬੇ ਰਹਿਣਾ ਉਹਨਾਂ ਚਿਰ ਕਿਰਾਏ ਤੇ ਰੱਖਾਂਗੇ, ਜਾਂ ਤੁਹਾਨੂੰ ਸ਼ਿਮਲੇ।
4-5 ਮਹੀਨੇ ਬਾਹਰ ਰਹਿ ਕੇ ਫੇਰ ਮੁੜ ਕੇ ਉਹਨਾਂ ਨੇ ਸੱਦ ਲੈਣੇ। ਪਰ ਉਹਨੇ ਇਹ ਗੱਲ ਕਹੀ, ਕਹਿੰਦਾ ਗੁਰਮੀਤ ਸਿੰਘ ਮੈਂ ਬਹੁਤ ਗਲਤ ਚੱਕਰ 'ਚ ਪੈ ਗਿਆ ਕਿ ਸਾਨੂੰ ਇਹ ਨਹੀਂ ਹੁਣ ਪਤਾ ਵੀ ਕਦੋਂ ਇਹਨਾਂ ਨੇ ਸਾਡਾ ਕੰਮ ਕਰ ਦੇਣਾ। ਅਸੀਂ ਇਹਨਾਂ ਦੇ ਹੱਥ 'ਚ, ਇਹਨਾਂ ਦੇ ਆਲ ਟਾਈਮ ਇਹਨਾਂ ਦੇ ਅਸੀਂ ਅੰਡਰ ਆ ਕਿ ਕਦੋਂ ਕਿਹਦੇ ਕੋਲ ਕਦੋਂ ਕਰਾਉਣਾ, ਉਹ ਪੁਲਿਸ ਕੋਲੋਂ ਕਰਾਉਣਾ ਕਿ ਕਿਹਦੇ ਕੋਲੋਂ ਕਰਾਉਣਾ। ਆਹ ਜਿਹੜੇ ਹੋਏ ਆ ਇਹ ਸਮਝ ਲਓ ਵੀ ਜਿੱਦਾਂ ਨਾ ਵੀ ਫੜ ਕੇ ਲਿਜਾ ਕੇ ਉੱਥੇ ਤੱਕ ਦੇਖਿਆ ਖਾਲੀ ਘਰ ਆਪ ਪੁਲਿਸ ਨੇ ਬਹਾ ਕੇ ਤੇ ਉਹ ਕੰਮ ਕੀਤਾ ਹਨਾ। ਉਹ ਪਿਛਲਾ ਜਿੱਦਾਂ ਵੀ ਪੈਂਕੀ ਦੇ ਕਹਿਣ ਕੋਲੋਂ ਵੀ ਤੁਸੀਂ ਪਿਛਲਾ ਦੌਰ ਭੁੱਲ ਜਾਓਗੇ ਜਿਹੜਾ ਹੁਣ ਸ਼ੁਰੂ ਹੋਣ ਵਾਲਾ। ਹੁਣ ਏਦਾਂ ਦੇ ਹੁਣ ਕੰਮ ਹੋਣਗੇ ਕਿ ਗੈਂਗਸਟਰ ਕਹਿ ਕੇ ਮਾਰੇ ਜਾਣਗੇ। ਇਹਦੇ ਤੇ ਵਿਚਾਰੇ ਆਪਣੇ ਵਰਗੇ ਹੀ ਮਾਰੇ ਜਾਣੇ ਆ ਕਿ ਬਹੁਤੇ ਜਿਹੜੇ ਦੂਜੇ ਆ ਉਹ ਤਾਂ ਹੋਣਾ ਹੀ ਨਹੀਂ ਹੈਗੇ ਵੀ ਅਸਲੀ ਤਾਂ ਉਹ ਤਾਂ MLA ਦੇ ਕੋਲ MPਆਂ ਦੇ ਕੋਲ ਜਮਾ ਪਏ ਆ ਜਦੋਂ ਮਾਰ ਸਕਦੇ ਆ। ਇਹ ਏਦਾਂ ਦੇ ਫੇਕ ਕਾਊਂਟਰ ਬਹੁਤ ਹੋਣੇ ਆ ਜੀ ਗੈਰੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ ਜੀ। ਆਪਣੇ ਸਾਡੇ ਲੋਕ ਵੀ ਭੁੱਲ ਜਾਂਦੇ ਪੁੱਛ ਦੀ ਪਰ ਵਿਚਾਰਨ ਵਾਲੀ ਗੱਲ ਮੂੰਹ ਰੱਖ ਕੇ ਗੱਲ ਨਹੀਂ ਕਰਨੀ ਚਾਹੀਦੀ। ਹੋਵੇ ਵੀ ਅਸੀਂ ਮੂਰਖ ਛੇਤੀ ਬਣ ਜਾਂਦੇ ਆ, ਮੂੰਹ ਦੀ ਇੱਕ ਗੱਲ ਸੁਣੀ ਤਾਂ ਦੂਜੇ ਨੇ ਬੜਾਵਾ ਦੇਤਾ। ਅਸੀਂ ਉਹ ਪਿਛਲੇ ਦੌਰ ਨੂੰ ਹਾਲੇ ਭੁੱਲੇ ਨਹੀਂ, ਕਿੰਨਾ ਸੰਤਾਪ ਝੱਲਿਆ। 25 ਬਾਅਦ ਬਰਾਤਾਂ ਨਿਕਲੀਆਂ ਤੇ ਜਿਹਨਾਂ ਮਾਵਾਂ ਭੈਣਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਨੂੰ ਪੁੱਛ ਕੇ ਦੇਖੋ। ਮਾੜਾ ਆ ਹੋਇਆ, ਉਹ ਸਿੱਧੂ ਦੇ ਨਾਲ ਵੀ ਮਾੜਾ ਹੋਇਆ ਤੇ ਹੁਣ ਜਿਹੜਾ ਆ ਵੀ ਹੋਇਆ ਇਹ ਵੀ ਮਾੜਾ ਹੋਇਆ, ਬਹੁਤ ਜ਼ਿਆਦਾ ਮਾੜਾ ਹੋਇਆ। ਜੀ ਠੀਕ, ਥੈਂਕ ਯੂ ਜੀ ਰਾਜ। ਐਨਕਾਊਂਟਰ ਦੇ ਉੱਤੇ ਕਦੀ ਵੀ ਆਪਾਂ ਨੂੰ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਕਿਉਂਕਿ ਉਹ ਇੱਕ ਮਾੜੇ ਦੌਰ ਦੀ ਨਿਸ਼ਾਨੀ ਹੁੰਦੀ ਆ। ਉਹ ਕਿਸੇ ਚੰਗੀ ਚੀਜ਼ ਦੀ ਨਿਸ਼ਾਨੀ ਨਹੀਂ ਹੁੰਦੀ। ਚਾਹੇ ਕੋਈ ਜਾਣ ਬੁੱਝ ਕੇ ਉੱਧਰ ਨੂੰ ਗਿਆ, ਚਾਹੇ ਉਸ ਨੂੰ ਸਮਾਜ ਨੇ ਧੱਕਿਆ, ਚਾਹੇ ਉਸ ਨੂੰ ਸਿਸਟਮ ਨੇ ਧੱਕਿਆ ਆ। ਉੱਥੋਂ ਇਹੀ ਜਿਹੜਾ ਆ ਪ੍ਰਵੀਨ ਗੱਲ ਨਿਕਲਦੀ ਆ ਵੀ ਸਿਸਟਮ ਇਸ ਟਾਈਮ ਮਾੜਾ ਆ ਜਿਹਦੇ ਕਰਕੇ ਇਹ ਸਥਿਤੀਆਂ ਜਿਹੜੀਆਂ ਬਣ ਰਹੀਆਂ ਆ। ਐਨਕਾਊਂਟਰ ਕਦੀ ਵੀ ਨਾ ਹੋਣ ਇਸ ਦੀ ਆਪਾਂ ਨੂੰ ਅਰਦਾਸ ਕਰਨੀ ਚਾਹੀਦੀ ਕਿਉਂਕਿ ਐਨਕਾਊਂਟਰ ਦੇਖੇ ਆ। ਇਹ ਜਿਹੜੇ 80-90 ਦੇ ਦਹਾਕੇ ਦੀਆਂ ਗੱਲਾਂ ਕਰਕੇ ਗਏ ਉਹ ਦੇਖੇ ਆ ਲੋਕਾਂ ਨੇ। ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚੇ ਜਿਹੜੇ ਆ ਪੱਠੇ ਵੱਢਣ ਗਏ ਉਹ ਕਦੀ ਮੁੜ ਕੇ ਨਹੀਂ ਵਾਪਸ ਪਹੁੰਚੇ। ਸੋ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਦੀ ਜਿਨ੍ਹਾਂ ਨੇ ਅਜੇ ਤੱਕ ਨਹੀਂ ਕਿਤਾਬ ਪੜ੍ਹੀ ਨਾ ਉਹ ਪੜ੍ਹ ਕੇ ਦੇਖਿਓ ਵੀ ਕਿੱਦਾਂ ਉਹਨਾਂ ਨੇ ਮੁੰਡੇ ਐਨਕਾਊਂਟਰ ਕਹਿ ਕੇ ਜਿਹੜੇ ਉਹ ਖਪਾ ਦਿੱਤੇ, ਕੀ ਕੁਛ ਜਿਹੜਾ ਉਹ ਕਰ ਦਿੱਤਾ। ਸੋ ਜੇ ਇਸ ਨੂੰ ਆਪਾਂ ਉਸ ਨਜ਼ਰ ਦੇ ਨਾਲ ਵੀ ਜੇ ਦੇਖਦੇ ਆ ਨਾ ਵੀ ਭਾਈ ਇਦਾਂ ਦੀ ਸਥਿਤੀ ਨਾ ਬਣੇ। ਅਜੇ ਕੋਈ ਨਹੀਂ ਇਹ ਕਹਿ ਰਿਹਾ ਵੀ ਕਿਸੇ ਨੇ ਇਹ ਫੇਕ ਐਨਕਾਊਂਟਰ ਕੀਤਾ, ਅਸੀਂ ਤੇ ਇਹ ਕਹਿ ਰਹੇ ਹਾਂ ਵੀ ਭਾਈ ਇਦਾਂ ਦੇ ਹਾਲਾਤ ਨਹੀਂ ਬਣਨੇ ਚਾਹੀਦੇ, ਇਦਾਂ ਦੀ ਨੌਬਤ ਜਿਹੜੀ ਆ ਉਹ ਨਹੀਂ ਆਉਣੀ ਚਾਹੀਦੀ। ਜਿੱਦਾਂ ਪਹਿਲੋਂ ਵੀ ਗੱਲਾਂ ਪ੍ਰਵੀਨ ਤੁਸੀਂ ਵੀ ਕਿਹਾ ਵੀ ਤੰਦਾਂ ਤਾਂ ਇਹਨਾਂ ਦੀਆਂ ਜੇ ਏਡੇ ਖੂੰਖਾਰ ਆ, ਏਡੇ ਗੈਂਗਸਟਰ ਆ, ਇੰਨੇ ਆ ਤਾਂ ਭਾਈ ਇਹਨਾਂ ਨੂੰ ਹਰ ਹੀਲੇ ਜਿਹੜਾ ਆ ਉਹ ਜਿੰਦਾ ਲੱਭ ਕੇ ਤੇ ਉਹ ਤਾਰਾਂ ਜੋੜਨੀਆਂ ਚਾਹੀਦੀਆਂ ਆ ਵੀ ਉਸ ਲਿਹਾਜ਼ ਦੇ ਨਾਲ ਜਿਹੜਾ ਉਹ ਚੱਲਣਾ ਜਿਹੜਾ ਉਹ ਚਾਹੀਦਾ ਆ। ਕਿੱਥੇ ਤੁਹਾਡੀ ਇੰਨੀ ਜ਼ਿਆਦਾ ਜਿਹੜੀ ਉਹ ਫੋਰਸ, ਕਿੱਥੇ ਜਿਹੜੇ ਉਹ 2 ਜਾਣੇ ਜੇ ਉਹਨਾਂ ਨੇ ਕਾਰਵਾਈ ਕੀਤੀ, ਉਹਨਾਂ ਨੇ ਗੋਲੀਆਂ ਚਲਾਈਆਂ, ਤੁਸੀਂ ਜ਼ਰੂਰ ਜਵਾਬੀ ਕਾਰਵਾਈ ਕਰੋ। ਪਰ ਫਿਰ ਵੀ ਕੋਸ਼ਿਸ਼ ਪੁਲਿਸ ਦੇ ਇਹ ਹੋਣੀ ਚਾਹੀਦੀ ਆ ਵੀ ਇੱਦਾਂ ਦੇ ਬੰਦੇ ਕੋਲ ਤਾਂ ਬਹੁਤ ਸਾਰੀਆਂ ਗੱਲਾਂ ਕਢਾਉਣੀਆਂ ਹੁੰਦੀਆਂ ਆ ਵੀ ਤਾਂ ਜਿਹੜੀਆਂ ਉਹ ਚੀਜ਼ਾਂ ਦਾ ਪਤਾ ਜਿਹੜਾ ਉਹ ਲੱਗੇ। ਇਹ ਜਿਹੜਾ ਸਿੱਧੂ ਦਾ ਕਤਲ ਹੋਇਆ ਉਹ ਵੀ ਬਹੁਤ ਹੀ ਮੰਦਭਾਗਾ। ਜਵਾਨ ਜਿਹੜਾ ਆ ਮੁੰਡਾ ਉਹ ਚਲਾ ਗਿਆ, ਚੜ੍ਹਦੀ ਉਮਰੇ ਚਲਾ ਗਿਆ। ਉਸ ਦੇ ਦੁੱਖ ਦੇ ਵਿੱਚ ਇਸ ਟਾਈਮ ਸਾਰਿਆਂ ਨੂੰ ਇਹ ਲੱਗ ਰਿਹਾ ਵੀ ਇਹ ਜਿਹੜੇ ਐਨਕਾਊਂਟਰ ਹੋ ਗਿਆ ਵੀ ਉਹ ਠੀਕ ਗੱਲ ਆ, ਉਹ ਚੰਗਾ ਹੋ ਗਿਆ ਆ। ਉਹਨਾਂ ਨੂੰ ਤਾਂ ਮੇਬੀ ਜਿਹੜਾ ਉਹ ਚੰਗਾ ਲੱਗੇ ਪਰ ਕੇਸ ਦੇ ਲਈ ਕੀ ਬਣਿਆ, ਇਸ ਦੇ ਨਾਲ ਕੀ ਜਿਹੜਾ ਹੋਰ ਨਵੀਂ ਚੀਜ਼ ਪਤਾ ਲੱਗ ਸਕੇਗੀ। ਪੁਲਿਸ ਕਹਿ ਰਹੀ ਹੈ ਵੀ ਅਸੀਂ ਚਿਰ ਤੋਂ ਪਿੱਛਾ ਕਰ ਰਹੇ ਸੀਗੇ ਤੇ ਪਹਿਲੋਂ ਫੜਨ ਦੇ ਵਿੱਚ ਕਿਤੇ ਕੋਈ ਮੌਕਾ ਨਹੀਂ ਇਹਨਾਂ ਦੇ ਕੋਲ ਬਣਿਆ। ਸਾਰਾ ਕੁਝ ਜਿਹੜੇ ਆ ਉਹ ਦੱਸਣਾ ਇਹਨਾਂ ਨੂੰ ਜ਼ਰੂਰ ਚਾਹੀਦਾ ਆ ਪੁਲਿਸ ਨੂੰ ਵੀ ਇੱਥੇ ਤੱਕ ਨੌਬਤ ਜਿਹੜੀ ਉਹ ਕਿਉਂ ਜਿਹੜੀ ਉਹ ਪਹੁੰਚੀ ਹੈਗੀ ਆ। ਸੋ ਐਨਕਾਊਂਟਰਾਂ ਦੀ ਜਿਹੜੀ ਪੁਰਾਣੇ ਐਨਕਾਊਂਟਰਾਂ ਦੀ ਤਾਂ ਆਪਾਂ ਜੇ ਉਹ ਮਾੜਾ ਕਹਿੰਦੇ ਆ ਵੀ ਉਹ ਮਾੜਾ ਹੋਇਆ ਤੇ ਆਪਾਂ ਕੋਈ ਵੀ ਐਨਕਾਊਂਟਰ ਨੂੰ ਆਪਾਂ ਚੰਗਾ ਨਾ ਆਖੀਏ। ਇਹ ਜ਼ਰੂਰ ਆਪਾਂ ਨੂੰ ਸੋਚਣਾ ਚਾਹੀਦਾ ਹੈ ਜੀ। ਬਿਲਕੁਲ ਹਿੰਸਾ ਨੂੰ ਜਸਟੀਫਾਈ ਨਾ ਕਰਨਾ ਸਿੱਖੀਏ। ਜਦੋਂ ਅਸੀਂ ਹਿੰਸਾ ਨੂੰ ਜਸਟੀਫਾਈ ਕਰਦੇ ਆ ਨਾ, ਖਾਸ ਕਰਕੇ ਸਿਸਟਮ ਵੱਲੋਂ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ, ਤੇ ਫਿਰ ਕਈ ਵਾਰੀ ਸਾਨੂੰ ਆਪ ਨੂੰ ਵੀ ਸ਼ਿਕਾਰ ਹੋਣਾ ਪੈ ਜਾਂਦਾ ਉਸ ਹਿੰਸਾ ਦਾ। ਇਹ ਸਾਨੂੰ ਠੀਕ ਆ ਗੱਲਾਂ ਸੁਣਨ ਦੇ ਵਿੱਚ ਜ਼ਰੂਰ ਚੰਗੀਆਂ ਲੱਗਦੀਆਂ ਕਿ ਆਹ ਜੀ ਉਹ ਬੈਡ ਐਲੀਮੈਂਟ ਆਹ ਐਲੀਮੈਂਟ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਜੇਲ੍ਹਾਂ ਦੇ ਵਿੱਚ ਵੀ ਸਾਰਾ ਕੁਝ ਚੱਲ ਰਿਹਾ। ਜੇਲ੍ਹਾਂ ਦੇ ਵਿੱਚੋਂ ਫਰੋਤੀਆਂ ਚੱਲ ਰਹੀਆਂ। ਕਿਸੇ ਬੰਦੇ ਨੂੰ ਪਹਿਲਾਂ ਪੈਦਾ ਹੋਣ ਦਿੱਤਾ ਜਾਂਦਾ ਹੈ। ਇਹ ਅਸੀਂ ਕਿਉਂ ਵਾਰੀ-ਵਾਰੀ ਕਦੇ ਕਿਸੇ ਨੇ ਸੁਣਿਆ ਵੀ ਫਲਾਂ ਗੈਂਗਸਟਰ ਨੇ ਫਲਾਂ ਲੀਡਰ ਦਾ ਨਾਂ ਲੈਤਾ ਤੇ ਉਹਨੂੰ ਸਜ਼ਾ ਹੋ ਗਈ? ਇਹ ਨਹੀਂ ਕਦੇ ਨਾ ਅਸੀਂ ਸਵਾਲ ਕਰਦੇ ਹਾਂ ਨਾ ਪਿਛਲੇ 10 ਸਾਲਾਂ ਈਵਨ ਕਿ 7 ਤੋਂ ਲੈ ਕੇ ਹੁਣ ਤੱਕ 22 ਤੱਕ 15 ਸਾਲਾਂ 'ਚ ਗੈਂਗਿਜ਼ਮ ਇੰਨਾ ਵੱਧ ਗਿਆ ਕਿ ਗੈਂਗਸਟਰ ਕਰੋੜਾਂ ਰੁਪਏ ਦੇ ਮਾਲਕ ਜੇਲ੍ਹਾਂ ਦੇ ਵਿੱਚ ਬੈਠੇ ਬਣ ਗਏ। ਕਦੇ ਅਸੀਂ ਸਰਕਾਰਾਂ ਚਲਾ ਰਹੇ ਲੋਕਾਂ ਨੂੰ ਸਵਾਲ ਕੀਤਾ?
ਜੀ ਸੋ ਇਹ ਹੈ ਕਿ ਅਸੀਂ ਕਹਿ ਦਿੰਦੇ ਹਾਂ ਗੋਲੀ ਬਦਲੇ ਗੋਲੀ, ਇਹ ਸਾਡੀ ਥਿਊਰੀ ਗਲਤ ਆ। ਅਸੀਂ ਹਿੰਸਾ ਦੇ ਵਿੱਚ ਸਟੇਟ ਨਾਲੋਂ ਸਿਸਟਮ ਨਾਲੋਂ ਨਹੀਂ ਜਿੱਤ ਸਕਦੇ। ਸਾਨੂੰ ਸਵਾਲ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਕਿ ਆਹ ਚੀਜ਼ ਸ਼ੱਕੀ ਹੈ, ਇਹਦੀ ਗੱਲ ਦੱਸੋ। ਅਸੀਂ ਕਹਿ ਦਿੰਦੇ ਹਾਂ ਕਿ ਜੀ ਫਲਾਂ ਹੋ ਗਿਆ, ਅੱਜ ਆਹ ਹੋ ਗਿਆ। ਸੋ ਉਹ ਤਾਂ ਚਾਹੁੰਦੇ ਨੇ ਕਿ ਤੁਸੀਂ ਐਸ ਸਾਈਕੀ ਦੇ ਸ਼ਿਕਾਰ ਹੋਵੋ। ਸਿਸਟਮ ਚਾਹੁੰਦਾ ਵਾ ਕਿ ਤੁਸੀਂ ਖੁਦ ਕਹੋ ਕਿ ਵਾਇਲੈਂਸ ਨੂੰ ਤੁਸੀਂ ਜਾਇਜ਼ ਕਹੋ ਕਿ ਹਾਂ ਇਹ ਸਹੀ ਆ। ਸੋ ਇਹ ਨਹੀਂ, ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਸੱਭਿਅਕ ਸਮਾਜ ਦੇ ਵਿੱਚ ਆ, ਤਾਂ ਤੁਹਾਡੇ ਮਨ ਦੇ ਵਿੱਚ ਸਵਾਲ ਹੋਣੇ ਚਾਹੀਦੇ, ਤੁਹਾਡੇ ਮਨ ਦੇ ਵਿੱਚ ਥਿਊਰੀਜ਼ ਹੋਣੀਆਂ ਚਾਹੀਦੀਆਂ ਕਿ ਯਾਰ ਆਹ ਚੀਜ਼ ਹੋ ਗਈ, ਆਹ ਵਾਪਰ ਗਈ, ਕਿਉਂ ਵਾਪਰੀ। ਅਸੀਂ ਅੱਜ ਸਵਾਲ ਕਰ ਰਹੇ ਹਾਂ, ਪਰ ਉਹ ਬੰਦੇ ਨੂੰ 3 ਸਾਲਾਂ 'ਚ ਧਮਕੀਆਂ ਮਿਲੀਆਂ, 23 ਧਮਕੀਆਂ ਮਿਲੀਆਂ। ਕਦੇ ਅਸੀਂ ਸਵਾਲ ਕਰਾਂਗੇ ਕਿ ਕਿੱਥੇ ਤੁਹਾਡੀ ਆ ਇੰਟੈਲੀਜੈਂਸ, ਕਿੱਥੇ ਤੁਹਾਡੀ ਪਿੰਡਾਂ ਦੇ ਵਿੱਚੋਂ ਵੀ ਉਹ ਨੌਬਤ ਕਿਉਂ ਆਉਣ ਦਿੱਤੀ ਭਾਈ ਤੁਸੀਂ ਉੱਥੇ ਨੌਬਤ ਕਿਉਂ ਆਉਣ ਦਿੱਤੀ? ਤੱਕ? ਤੁਹਾਨੂੰ ਪਤਾ ਵੀ ਫਲਾਣੇ ਪਿੰਡ ਦੇ ਵਿੱਚ, ਫਲਾਣੀ ਢਾਣੀ ਦੇ ਵਿੱਚ ਆਹ ਬੰਦਾ ਸ਼ਰਾਬ ਕੱਢਦਾ, ਉਹ ਤੁਹਾਨੂੰ ਪਤਾ ਲੱਗ ਜਾਂਦਾ। ਇੱਕ ਬੰਦੇ ਦੀਆਂ ਰੇਕੀਆਂ ਹੋਈ ਜਾਂਦੀਆਂ ਪਿਛਲੇ 3 ਸਾਲ ਤੋਂ, ਪਤਾ ਹੀ ਨਹੀਂ ਕਿਸੇ ਨੂੰ, ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਉਹਦੀ ਤੁਸੀਂ ਜਿਹੜੀ ਆ ਸੁਰੱਖਿਆ ਘਟਾ ਰਹੇ ਆ, ਉਹਦਾ ਜਾ ਕੇ ਤੁਸੀਂ ਬਾਹਰਲੇ ਸੂਬਿਆਂ 'ਚ ਪ੍ਰਚਾਰ ਕਰ ਰਹੇ ਆ, ਤੇ ਫਿਰ ਉਹ ਉਸੇ ਦੌਰਾਨ ਤੇਜ਼ ਕਾਰਵਾਈ ਕਰਦੇ ਹੋਏ ਉਹਦਾ ਕਤਲ ਕਰ ਜਾਂਦੇ ਆ। ਕਿੱਥੇ ਆ ਵੀ ਭਾਈ ਸਿਸਟਮ? ਇਹ ਹੁਣ ਸਿਸਟਮ ਦਾ ਬੈਡ ਐਲੀਮੈਂਟ ਨਹੀਂ ਹੈ, ਇਹਨੂੰ ਕਿੱਦਾਂ ਖਤਮ ਕਰਨਾ ਹੈ ਜੀ? ਇਹ ਵੀ ਤਾਂ ਹੁਣ ਦੱਸੋ ਨਾ ਵੀ ਉਹ ਸਾਰੀਆਂ ਚੀਜ਼ਾਂ ਕਿੱਥੇ ਆ? ਬਰੀ ਨਾ ਕਰੋ, ਪੁਲਿਸ ਨੂੰ ਬਰੀ ਨਾ ਕਰੋ ਕਦੇ ਵੀ, ਸਿਸਟਮ ਨੂੰ ਬਰੀ ਨਾ ਕਰੋ, ਸਿਆਸਤਦਾਨਾਂ ਨੂੰ ਬਰੀ ਨਾ ਕਰੋ। ਜਦੋਂ ਤੁਸੀਂ ਕਹਿਣਾ ਨਾ ਵੀ ਫਲਾਣੇ ਬੰਦੇ ਨੇ ਮਾੜਾ ਕਰਤਾ ਤੇ ਉਹਨੇ ਉਹਦਾ ਕਰਤਾ, ਠੀਕ ਹੋ ਗਿਆ, ਨਹੀਂ। ਇੱਥੇ ਸਾਡੀ ਜਾਨ ਮਾਲ ਦੀ ਸੁਰੱਖਿਆ ਸਰਕਾਰਾਂ ਦੀ ਆ, ਭਾਵੇਂ ਕੋਈ ਸਿੱਧੂ ਮੂਸੇਵਾਲਾ ਤੇ ਭਾਵੇਂ ਕੋਈ ਨਾਰਮਲ ਬੰਦਾ ਵਾ। ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ। ਉਹ ਬੰਦਾ 2-2.5 ਕਰੋੜ ਦਾ ਟੈਕਸ ਦਿੰਦਾ ਸੀ, ਜਿਹੜਾ ਇਹਨਾਂ ਨੇ ਮਾਰਤਾ। ਭਾਵੇਂ ਕੋਈ ਨਹੀਂ ਵੀ ਦਿੰਦਾ ਸੀ, ਕਹਿਣਾ ਭਾਵੇਂ ਸਰਕਾਰ ਪੱਲੋਂ ਖਾਂਦਾ, ਪਰ ਜਾਨ ਤਾਂ ਜਾਨ ਆ ਨਾ ਹਰੇਕ ਦੀ। ਸਹੁੰ ਚੁੱਕੀ ਆ ਜੀ ਤੁਸੀਂ ਸਾਰਿਆਂ ਦੀ ਜਾਨ ਦੀ ਸੁਰੱਖਿਆ ਲਈ, ਲਾਅ ਐਂਡ ਆਰਡਰ ਦੀ। ਇਹ ਸਿਸਟਮ ਬਦਲਣ ਦੀ, ਰਿਫਾਰਮ ਦੀ ਜਿਹੜੀ ਇਸ ਦੇ ਵਿੱਚ ਵੱਡੀ ਜ਼ਰੂਰਤ ਆ। ਪ੍ਰੋਗਰਾਮ ਨੂੰ ਇੱਥੇ ਹੀ ਕਰਦੇ ਹਾਂ ਜੀ ਹੁਣ ਸਮਾਪਤ। ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ, ਹੋਰ ਜਿਹੜੇ ਆ ਮਸਲੇ ਦੇ ਨਾਲ। ਉਦੋਂ ਤੱਕ ਲਈ ਇਜਾਜ਼ਤ ਸਾਡੇ ਦੋਨੇ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਹੈ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।